दूसरी प्लेट किधर? हाँ जी, सब तो पहला तो जी सारिਆਂ ਨੂੰ अस्सलाम वालेकुम, सत श्री अकाल जी। की हाल चाल है जी? किद्दां सारे वीर? उम्मीद करदा कि तुसी सारे वधिया होवोगे ते मालक सारिਆਂ ਦੇ ਉੱਤੇ अपनी रहमत करे। मैं जी तुहाडा अपना वीर राणा खालिद मकबूल ते मेरे नाल बैठे हैं राणा असलम खान वकार साहब ते इधर मेरे खब्बे पासे बैठे हैं चाचा बशीर अहमद। हाँ जी, करदे हैं जी अज दी अपनी नवीं वीडियो शुरू ते जी आयां नूं जी सत बिस्मिल्ला। ਵੇਖਣ ਨੂੰ ਤਾਂ ਇੰਜ ਲੱਗਦਾ ਹੋਣਾ ਵੀ ਤੁਸੀਂ ਸਮਝ ਰਹੇ ਹੋਣੇ ਵੀ ਅੱਜ ਸਾਡਾ ਕੋਈ ਖਾਣ ਪੀਣ ਦਾ ਵਲੌਗ ਆ। ਨਹੀਂ, ਅੱਜ ਇੱਕ ਅਸੀਂ ਬੜੇ ਵੱਡੇ ਮੁੱਦੇ ਤੇ ਗੱਲ ਕਰਾਂਗੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ, ਜਿਹਦੇ ਉੱਤੇ ਸਾਡੀ ਸਰਕਾਰਾਂ ਨੇ ਵੀ ਬੜਾ ਉਹ ਲਿਆ ਹੋਇਆ। ਪਰ ਕੀ ਆ ਕਿ ਜਦੋਂ ਕੋਈ ਸਰਕਾਰ ਕੋਈ ਚੰਗਾ ਕੰਮ ਕਰਦੀ ਹੈ ਨਾ, ਸਾਨੂੰ ਉਹ ਫਿਰ ਮਾੜਾ ਲੱਗਦਾ। ਤੇ ਮੈਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਣੇ ਭਰਾ ਦਾ ਨਾਮ ਜ਼ਰੂਰ ਲਵਾਂਗਾ, ਜਿਹਦਾ ਕਿ ਮੈਨੂੰ ਕੰਮ ਦੇਖ ਕੇ ਬਹੁਤ ਚੰਗਾ ਲੱਗਦਾ ਵੀ ਉਹ ਬੰਦੇ ਦਾ ਕੰਮ ਨਜ਼ਰ ਵੀ ਆਉਂਦਾ ਤੇ ਸੋਹਣਾ ਲੱਗਦਾ ਤੇ ਅੱਜ ਕੱਲ ਲੋਕ ਉਹਨੂੰ ਬੜੀ ਦਾਦ ਵੀ ਉਸ ਗੱਲ ਤੇ ਦਿੰਦੇ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੇ ਮੈਂ ਉਮੀਦ ਕਰਦਾ ਕਿ ਰਾਣਾ ਅਸਲਮ ਖਾਨ ਵਕਾਰ ਸਾਹਿਬ ਵੀ ਬੜੇ ਸ਼ੁਕਰਗੁਜ਼ਾਰ ਹੋਣਗੇ ਵੀ ਅਸੀਂ ਜਿਹੜੀ ਪਿਛਲੀ ਆਪਣੀ ਵੀਡੀਓ ਪਾਈ ਸੀਗੀ ਵੀ ਸਾਨੂੰ ਦੱਸਿਆ ਸੀਗਾ ਵੀ ਰਾਣਾ ਸਾਹਿਬ ਦਾ ਕੋਠਾ ਗਿਰ ਗਿਆ ਤੇ ਬਾਲ-ਬਾਲ ਬਚ ਗਏ, ਤੇ ਇੰਨੇ ਦੋਸਤਾਂ ਵੀਰਾਂ ਨੇ ਦੁਆਵਾਂ ਦਿੱਤੀਆਂ ਕਮੈਂਟਾਂ ਦੇ ਵਿੱਚ ਵੀ ਤੇ WhatsApp ਦੇ ਉੱਤੇ ਵੀ, ਤੇ ਮੈਂ ਜੀ ਉਹਨਾਂ ਦੁਆਵਾਂ ਵਾਸਤੇ ਆਪਣੀ ਦੁਆਵਾਂ ਦੇ ਵਿੱਚ ਯਾਦ ਰੱਖਣ ਵਾਸਤੇ ਮੇਰੇ ਵੱਲੋਂ ਜੀ ਜਨਾਬ ਦੋਸਤਾਂ ਵੀਰਾਂ ਦਾ ਜੀ ਸ਼ੁਕਰੀਆ। ਹਾਂਜੀ ਰਾਣਾ ਸਾਹਿਬ, ਤੁਸੀਂ ਕੋਈ ਉਸ ਬਾਰੇ 'ਚ ਗੱਲ ਕਰਨਾ ਚਾਹੁੰਦੇ ਆ? ਮੈਂ ਨਾਮ ਕੱਟ ਲਵਾਂ ਤਾਂ ਆਪ ਜਿਹੜਾ ਵਾ ਨਾ ਸ਼ੁਕਰਗੁਜ਼ਾਰ ਆ ਕਿ ਦੇਖੋ ਇੰਨੇ ਸਾਰੇ ਬੰਦੇ ਜਿਹੜੇ ਆ ਨਾ ਉਹ ਸਾਡੀ ਫਿਕਰ ਕਰਦੇ ਆ ਹੈ ਤੇ ਸਾਨੂੰ ਵੀ ਚਾਹੀਦਾ ਅਸੀਂ ਉਹਨਾਂ ਦਾ ਜ਼ਿਕਰ ਕਰੀਏ। ਹਾਂ ਬਿਲਕੁਲ ਜੀ। ਤੇ ਬਹੁਤ ਸਾਰੇ ਦੋਸਤਾਂ ਨੇ ਯਾਨੀ ਕਿ ਜਿਹੜਾ ਵਾ ਨਾ ਉਹਨਾਂ ਨੇ ਕਿਹਾ ਵੀ ਬੜਾ ਚੰਗਾ ਹੋਇਆ ਵੀ ਨੁਕਸਾਨ ਦੀ ਤਾਂ ਖੈਰ ਸੱਲਾ ਵਾ, ਲੇਕਿਨ ਇਹ ਹੈ ਕਿ ਤੁਹਾਨੂੰ ਕੋਈ ਸੱਟ ਫੇਟ ਨਹੀਂ ਜਿਹੜੀ ਆ ਲੱਗੀ ਹੈ। ਤੇ ਉਹ ਅਸੀਂ ਹੁਣ ਡਿਮਾਲਿਸ਼ ਕਰਵਾ ਰਹੇ ਆ ਤੇ 2-4 ਦਿਨਾਂ ਤੋਂ, ਕਿਉਂਕਿ ਬਾਰਿਸ਼ ਰਾਤੀ ਫਿਰ ਪੈ ਗਈ ਆ ਤੇ ਬਲਕਿ ਉਹ ਨੀਂਹ ਪੱਟੀ ਹੋਈ ਸੀ ਦੀਵਾਰ ਦੀ, ਉਹ ਫਿਰ ਜਿਹੜੀ ਆ ਨਾ ਭਰ ਗਈ ਆ ਤੇ ਕੰਮ ਲੱਗਦਾ 1-2 ਦਿਨ ਨਾ ਹਲੇ ਠਹਿਰ ਕੇ ਹੋਣਾ। ਉਹ ਇੱਕ ਜਿਹੜਾ ਪਹਿਲਾਂ ਡਿੱਗਿਆ ਸੀ ਕੋਠਾ ਉਹਦਾ ਤਾਂ ਮਲਬਾ ਜਿਹੜਾ ਨਾ ਉਹ ਇਕੱਠਾ ਕਰ ਲਿਆ ਵਾ, ਲੇਕਿਨ ਦੂਸਰੇ ਹਲੇ ਉਹ ਡੰਗਰਾਂ ਵਾਲਾ ਵੱਡਾ ਕੋਠਾ ਨਾ ਜਿਹੜਾ ਉਹਨੂੰ ਹਲੇ ਸਿੱਟਣਾ ਵਾ। ਤੇ ਇਹ ਤੇ ਫਿਰ ਜਿਹੜਾ ਪਰਸੋਂ ਬੜਾ ਲੰਬਾ ਸਫ਼ਰ ਕੀਤਾ ਚਿਸ਼ਤੀਆਂ ਦਾ, ਚਿਸ਼ਤੀਆਂ ਗੋਟ ਫਾਰਮ, ਉਹਦੇ ਚ ਰਾਹ ਚ 2 ਦਰਿਆ ਦੇਖਣ ਨੂੰ ਮਿਲੇ ਤੇ ਰਾਵੀ ਤੇ ਸਤਲੁਜ, ਤੇ ਬੜੀ ਖੁਸ਼ੀ ਹੋਈ ਕਿ ਸਤਲੁਜ ਚ ਵੀ ਪਾਣੀ ਜਿਹੜਾ ਵਾ ਨਾ ਬੜਾ ਅੱਛਾ ਚੱਲ ਰਿਹਾ ਸੀ। ਪਾਣੀ ਹੁੰਦਾ ਨਹੀਂ ਉਹ ਜੀ ਵੀਡੀਓ ਅੱਜ ਜ਼ਰੂਰ ਜਾ ਕੇ ਦੇਖਿਓ, ਬਲਕਿ ਸਾਡੀ ਵੀਡੀਓ ਲੱਗਣ ਤੋਂ ਪਹਿਲਾਂ ਜੀ ਉਹ ਅੰਜਮ ਸਰੋਇਆ ਸਾਹਿਬ ਦੇ ਚੈਨਲ ਦੇ ਉੱਤੇ ਸਾਡਾ ਸਫ਼ਰ ਹੈਗਾ ਆ ਰਹਿਮੇ ਸ਼ਾਹ ਤੋਂ ਲੈ ਕੇ ਸਾਡੇ ਸੋਹਣੇ ਪਿੰਡ ਤੋਂ ਲੈ ਕੇ ਰਹਿਮੇ ਸ਼ਾਹ ਤੋਂ। ਉਹ ਜਨਾਬ ਜੀ ਰਾਣਾ ਸਾਹਿਬ ਇਹਨੂੰ ਖਾਓ ਹੌਲੀ ਹੌਲੀ, ਇਹਨੂੰ ਕਿ ਆਪਾਂ ਦੇਖਣਾ। ਰਾਣਾ ਸਾਹਿਬ आओ इधर। हाँ ये जी मेरे ताऊ का पूत मेरे ताऊ का छोकरा और ये आ गया जी राणा वाहद साहब जी। क्या हाल है? खुशामदीद। आओ इधर जी वीर जी आओ। अच्छा वो बड़ी खुशी हुई कि दरिया च ना पानी सी जिहड़ा कि दरिया खुश्क हुंदा। इधर आ जा, चल उत्ते आ जा। हाँ ते लेकिन नाल अफसोस भी होया कि इन्ना सारा पानी ना ਇਹਦੇ ਚ ਬਹੁਤ ਸਾਰਾ ਪਾਣੀ ਜਿਹੜਾ ਨਾ ਸਮੁੰਦਰ ਚ ਚਲਾ ਜਾਂਦਾ, ਜ਼ਾਇਆ ਹੋ ਜਾਂਦਾ। ਯਾਨੀ ਕਿ ਜਦੋਂ ਬਾਰਿਸ਼ਾਂ ਪੈਂਦੀਆਂ ਵਾ ਨਾ ਉਹ ਪਾਣੀ ਕਾਬੂ ਚ ਕਰਨਾ ਚਾਹੀਦਾ। ਉਹ ਗੱਲ ਤੁਹਾਡੀ ਠੀਕ ਹੈ ਜੀ। ਅੱਛਾ ਹਾਂਜੀ, ਬੜੀ ਸੋਹਣੀ ਰਾਣਾ ਸਾਹਿਬ ਨੇ ਗੱਲ ਕੀਤੀ। ਇਹਦੇ ਉੱਤੇ ਬੜੀ ਬਹਿ ਕੇ ਗੱਲ ਕਰਨ ਵਾਲੀ ਵੀਡੀਓ ਬਣ ਸਕਦੀ ਹੈ ਤੇ ਅਸੀਂ ਬਣਾਵਾਂਗੇ ਵੀ ਜ਼ਰੂਰ ਪਾਣੀ ਦੇ ਮਸਲੇ ਦੇ ਉੱਤੇ, ਵੀ ਪਾਣੀ ਸਾਡਾ ਕਿੱਧਰ ਨੂੰ ਜਾ ਰਿਹਾ ਤੇ ਕੀ ਬਣ ਰਿਹਾ। ਦੂਜੀ ਗੱਲ ਮੈਂ ਇਹ ਕਰਨੀ ਸੀਗੀ, ਮੈਂ ਵੀ ਮਾੜਾ ਮੋਟਾ ਲੈ ਲਓ। ਅੱਛਾ, ਇਸ ਤੋਂ ਪਹਿਲੇ ਕਿ ਹਾਂ ਇਹ ਤੋਂ ਪਹਿਲਾਂ ਵੀ ਤੁਸੀਂ ਰਗੜ, ਸਾਡੇ ਕੋਲ ਆੜੂ ਵੀ ਆ ਜੀ। ਆ ਦੇਖੋ, ਪਹਿਲੇ ਖਾਣੇ ਵੈਸੇ ਆੜੂ ਚਾਹੀਦੇ ਸੀ,
ਅੰਬਾਂ ਦੇ ਉੱਤੋਂ ਨਹੀਂ ਹੁਣ ਵਿੱਚੋਂ ਆੜੂ ਖਾਵਾਂਗੇ, ਫਿਰ ਉਸ ਤੋਂ ਬਾਅਦ ਜਿਹੜਾ ਨਾ ਅਸੀਂ ਅੰਬ ਖਾਵਾਂਗੇ। ਕੀ ਖਿਆਲ? ਆਓ ਖਾਓ ਜੀ, ਮੈਂ ਇੱਧਰ ਕੱਟ ਲੈ ਯਾਰ, ਬਾਅਦ ਲੈ। ਅੱਛਾ ਜੀ, ਗੱਲ ਹੈਗੀ ਆ ਵੀ ਤੁਸੀਂ ਉਹ ਦੇਖਿਆ ਹੋਣਾ, ਦੋਨੇ ਝੋਲੇ ਇੱਧਰ ਰੱਖਤੇ ਜੀ। ਹਾਂ, ਇੱਕ ਉਹ ਪਿਆ ਝੋਲਾ। ਕਿੱਧਰ? ਬਸ਼ੀਰ ਉਹ ਝੋਲਾ ਚੱਕ ਕੇ ਲਿਆ, ਗੱਲ ਉਹਦੇ ਤੋਂ ਬਗੈਰ ਸ਼ੁਰੂ ਨਹੀਂ ਹੋਣੀ। ਇੱਕ ਤਾਂ ਅੱਜ ਕੱਲ ਜਿਹੜਾ ਅੰਬਾਂ ਦਾ ਚੌਂਸਾ ਜੀ ਅੱਜ ਕੱਲ ਪੂਰੇ ਅਰੂਜ ਤੇ ਆ ਜੀ, ਕਿਉਂ ਜੀ? ਫਿਰ ਚੌਂਸਾ ਮੁੱਕ ਜਾਣਾ, ਫਜਰੀ ਸ਼ੁਰੂ ਹੋ ਜਾਣਾ, ਫਿਰ ਖਾਣ। ਫਿਰ ਉਹ ਫਜਰੀ ਜਦੋਂ ਸ਼ੁਰੂ ਹੁੰਦਾ ਨਾ, ਹਾਂਜੀ, ਉਹ ਅੰਬਾਂ ਦੇ ਖਾਤਮੇ ਦਾ ਐਲਾਨ ਹੁੰਦਾ। ਹਾਂਜੀ, ਉਹ ਐਲਾਨ ਹੁੰਦਾ ਜੀ। ਅੱਛਾ ਜੀ, ਇਹ ਤੁਸੀਂ ਦੇਖ ਰਹੇ ਹੋਣੇ ਝੋਲਾ, ਅਸਲ ਦੇ ਵਿੱਚ ਅਸੀਂ ਖਾਣ ਤਾਂ ਅੰਬ ਲੱਗੇ ਸੀਗੇ, ਪਰ ਜਦੋਂ ਰਾਣਾ ਸਾਹਿਬ ਨੇ ਜਨਾਬ ਜੀ, ਅੱਜ ਮੈਂ ਇਹਨਾਂ ਨੂੰ ਕਿਹਾ ਵੀ ਚਲੀਏ ਡੇਰੇ ਨੂੰ ਚੱਲਦੇ ਆ, ਜਿੱਦਾਂ ਕਿ ਤੁਸੀਂ ਦੇਖ ਰਹੇ ਹੋਣੇ ਵੀ ਅਸੀਂ ਆਪਣੇ ਡੇਰੇ ਬੈਠੇ ਆ। ਇਹਨਾਂ ਨੇ ਉੱਥੋਂ ਆ ਕੱਢੇ 2 ਝੋਲੇ ਕਿ ਅਸੀਂ ਉੱਥੋਂ ਚੌਕ ਤੋਂ ਆ ਕੇ ਲੈ ਅੰਬ ਲਏ, ਤੇ ਉਹ ਮੈਂ ਇਹ ਹਿਸਾਬ ਲਾਇਆ ਵੀ ਛਾਪਰਾਂ ਦਾ ਅੱਜ ਕੱਲ ਦੌਰ ਆ, ਛਾਪਰਾਂ ਦਾ ਝੋਲਿਆਂ ਵਾਲਾ ਕੰਮ ਨਾ ਜੀ, ਇਹ ਰਾਣਾ ਸਾਹਿਬ ਪਿਛਾ ਰਹਿ ਗਿਆ। ਹਾਂ, ਛੱਡ ਗਏ ਲੋਕ। ਹਾਂ, 40-50 ਸਾਲ ਪਹਿਲੇ ਜਿਹੜਾ ਵਾ ਨਾ, ਇਹ ਸਾਰਾ ਜਿਹੜਾ ਨਾ ਝੋਲਿਆਂ ਵਾਲਾ ਹੀ ਦੌਰ ਹੁੰਦਾ ਸੀ, ਤੇ ਅਲੱਗ-ਅਲੱਗ ਝੋਲੇ ਹੁੰਦੇ ਸੀ ਵੀ ਆਹ ਬਰਫ਼ ਦਾ ਝੋਲਾ ਵਾ, ਆਹ ਸਬਜ਼ੀ ਦਾ ਝੋਲਾ ਵਾ, ਦੁੱਧ ਨਹੀਂ ਜਿਹੜਾ ਵਾ ਨਾ ਬਰਤਨ ਚ ਲਿਆਂਦਾ ਜਾਂਦਾ ਸੀ। ਹਾਂ, ਤੇ ਇਸ ਤਰ੍ਹਾਂ ਫਰੂਟ ਵੀ ਜਿਹੜਾ ਨਾ ਸ਼ਹਿਰੋਂ, ਬਲਕਿ ਜਿਹੜੇ ਬੰਦੇ ਸ਼ਹਿਰ ਜਾਂਦੇ ਸੀ ਨਾ, ਉਹ 3-4 ਝੋਲੇ ਨਾਲ ਲੈ ਕੇ ਜਾਂਦੇ ਸੀ। ਹੈ ਉਹਨਾਂ ਚ ਹਰ ਝੋਲੇ ਚ ਆਪਣਾ ਅਲੱਗ-ਅਲੱਗ ਜਿਹੜੀਆਂ ਨਾ ਸਮਾਨ ਉਹ ਲਿਆਂਦੇ ਸੀ। ਤੇ ਮੇਰਾ ਖਿਆਲ ਆ ਕਿ ਇੰਜ ਕਰੋ, ਆਹ ਅੰਬ ਖਾ ਲਓ, ਇਹਨਾਂ ਨੂੰ ਫਿਰ ਕੱਟਾਂਗੇ, ਕਿਉਂਕਿ ਇਹਨਾਂ ਵਿੱਚ ਮੱਖੀਆਂ ਜਿਹੜੀਆਂ ਇਹਨਾਂ ਨੂੰ ਡਿਸਟਰਬ ਕਰ ਰਹੀਆਂ। ਠੀਕ ਹੈ ਜੀ, ਚਲੋ ਫਿਰ ਅਸੀਂ ਗੱਲ ਕਰਾਂਗੇ। ਕਰੋ ਜੀ। ਮੈਂ ਕਿਹਾ ਹਾਂ, ਤੁਸੀਂ ਆਪਣੀ ਗੱਲ ਕਰੋ। ਹਾਂ, ਉਹ ਇਸ ਤਰ੍ਹਾਂ ਹੀ ਹੁੰਦਾ ਸੀ ਵੀ ਫਿਰ ਜਿਹੜਾ ਸਬਜ਼ੀ ਵਾਲਾ ਝੋਲਾ ਵਾ ਨਾ, ਉਹ ਸਬਜ਼ੀ ਲਈ ਮਖਸੂਸ ਸੀ, ਜਿਹੜਾ ਬਰਫ਼ ਵਾਲਾ ਵਾ ਉਹ ਭਿੱਜ ਭੁੱਜ ਵੀ ਜਾਂਦਾ ਸੀ, ਉਹ ਬਰਫ਼ ਲਈ ਮਖਸੂਸ ਸੀ। ਤੇ ਜਿਹੜਾ ਦੂਸਰਾ ਕਰਿਆਨੇ ਵਾਲਾ, ਯਾਨੀ ਕਿ ਜਿਹੜਾ ਵਾ ਸੌਦੇ ਵਾਲਾ ਝੋਲਾ, ਉਹ ਅਲੱਗ ਤੋਂ ਸੀ। ਤੇ ਬਾਕੀ ਬਰਤਨ ਹੁਣ ਜਿਹੜਾ ਨਾ ਚੱਲ ਗਿਆ ਦੌਰ ਕਿ ਹਰ ਚੀਜ਼ ਜਿਹੜੀ ਆ ਨਾ ਛਾਪਰ ਚ, ਫਰੂਟ ਵੀ ਛਾਪਰ ਚ, ਤੇ ਸਬਜ਼ੀ ਵੀ ਛਾਪਰ ਚ, ਤੇ ਈਵਨ ਕਿ ਹੁਣ ਤਾਂ ਲੋਕੀ ਚਾਹ ਵੀ ਜਿਹੜਾ ਵਾ ਨਾ ਛਾਪਰ ਚ ਦਿੰਦੇ। ਤੇ ਇਹਦੇ ਨੁਕਸਾਨਾਤ ਇੰਨੇ ਜ਼ਿਆਦਾ ਵਾ ਨਾ ਵੀ ਅਗਰ ਗਿਣਾਉਣ ਲੱਗੋ ਤੇ ਭਾਵੇਂ ਸਵੇਰ ਤੋਂ ਸ਼ਾਮ ਤੱਕ ਨਾ ਇਹ ਗਿਣਾਉਂਦੇ ਰਹੋ, ਇਹਦੇ ਨੁਕਸਾਨ ਨਹੀਂ ਪੂਰੇ ਹੁੰਦੇ। ਕੋਈ ਥੋੜੇ ਬਹੁਤੇ ਗਿਣਾਓ, ਅਸੀਂ ਨਾ ਬਖਾ ਲਈਏ। ਹਾਂ, ਨਹੀਂ ਮੈਂ ਇਸ ਤਰ੍ਹਾਂ ਇੰਨਾ ਵੀ ਨਹੀਂ ਮੈਂ ਝੱਲਾ ਹੈ ਕਿ ਮੈਂ ਨਾ ਜਿਹੜਾ ਵਾ ਸਾਰੇ ਨੁਕਸਾਨ ਹੀ ਗਿਣਾਉਣਾ ਸ਼ੁਰੂ ਕਰ ਦਿਆਂ। ਮੈਂ ਅੰਬ ਵੀ ਨਾਲ ਹੀ ਨਾਲ ਖਾਊਂਗਾ। ਅੱਛਾ ਜੀ, ਠੀਕ ਹੈ। ਅੱਛਾ, ਸਹੀ ਗੱਲ ਆ ਵੀ ਇਹ ਬਹੁਤ ਨੁਕਸਾਨ ਹੈ ਜੀ ਛਾਪਰ ਦਾ, ਵੀ ਇੰਤਹਾ ਤੋਂ ਜ਼ਿਆਦਾ ਵੀ ਬੰਦਾ ਸੋਚ ਨਹੀਂ ਸਕਦਾ। ਮੈਡੀਕਲੀ ਜਿਹੜੀ ਆ ਬਹੁਤ ਜ਼ਿਆਦਾ ਉਹਦੇ ਉੱਤੇ ਉਹ ਹੁੰਦੀ ਹੈ। ਤੇ ਗੱਲ ਆਪਾਂ ਕਰਦੇ ਤਾਂ ਹੈ ਵੀ ਸਿਗਰਟ ਦੇ ਪੈਕਟ ਦੇ ਉੱਤੇ ਲਿਖਿਆ ਹੋਇਆ ਹੁੰਦਾ ਵੀ ਇਹ ਜਨਾਬ ਮੁਜ਼ਰੇ ਸਿਹਤ ਆ ਤੇ ਕੈਂਸਰ ਦਾ ਉਹ ਨੁਕਸਾਨ, ਲੇਕਿਨ ਸਾਰੇ ਪੀਂਦੇ ਆ। ਤੇ ਛਾਪਰ ਵੀ ਬਿਲਕੁਲ ਉਦਾਂ ਹੀ ਆ ਵੀ ਇਹਦੇ ਉੱਤੇ ਪੂਰੀ ਮੈਡੀਕਲ ਜਿਹੜਾ ਨਾ ਇਹਦੇ ਉੱਤੇ ਰਿਸਰਚਾਂ ਮੌਜੂਦ ਹੈਗੀਆਂ, ਔਰ ਇਹ ਕਿਹਾ ਗਿਆ ਵੀ ਇਹ ਸਿਹਤ ਦੇ ਵਾਸਤੇ ਪਲਾਸਟਿਕ ਜਿਹੜਾ ਨਾ ਜੀ ਇਹ ਬਹੁਤ ਨੁਕਸਾਨਦੇਹ ਹੈਗਾ। ਫਿਰ ਜਦੋਂ ਇਹਦੇ ਉੱਤੇ ਮੈਂ ਅੱਗੇ ਜੀ ਤੁਹਾਡੇ ਨਾਲ ਗੱਲ ਕਰਦਾ ਪਿਆ ਸੀ ਵੀ ਮੈਂ ਅੱਜ ਨਾ ਜੀ ਇੱਕ ਬੰਦੇ ਦਾ ਜ਼ਿਕਰ, ਇੱਕ ਸ਼ਖਸੀਅਤ ਦਾ ਜ਼ਿਕਰ ਜਿਹੜਾ ਨਾ ਜੀ ਮੈਂ ਉਹ ਕਰਨਾ ਚਾਹੂੰਗਾ। ਹਾਂਜੀ, ਉਹ ਹੈਗੇ ਜੀ ਸਾਡੇ ADL ਜੀ, ਸਾਡੇ ਤਾਂਦਲਿਆਂ ਵਾਲਾ ਵੀ ਰਹਿ ਕੇ ਗਏ ਆ ਤੇ ਹੁਣ ਅੱਜ ਕੱਲ ਹੁੰਦੇ ਆ ਉਹ ਚੱਕ ਝੁਮਰਾ ਜੀ, ਉਹ ਜੀ ਅਸਿਸਟੈਂਟ ਡਾਇਰੈਕਟਰ ਲੋਕਲ ਗਵਰਨਮੈਂਟ। ਠੀਕ ਹੈ ਜੀ, ਮੈਂ ਉਹਨਾਂ ਦਾ ਕੰਮ ਦੇਖ ਕੇ ਟਿਕਟੌਕ ਦੇ ਉੱਤੇ ਤੁਸੀਂ ਜਾ ਕੇ ਜ਼ਰੂਰ ਦੇਖਿਓ ਜੀ, ਜਿਨ੍ਹਾਂ ਨੇ ਨਹੀਂ ਵੀ ਦੇਖਿਆ ਫੇਸਬੁੱਕ ਤੇ ਵੀ ਉਹਨਾਂ ਦਾ ਮੌਜੂਦ ਆ। ਤੌਸੀਫ ਉਹਨਾਂ ਦਾ ਨਾਮ ਹੈਗਾ ਜੀ। ਯਕੀਨ ਕਰੋ ਇਹੋ ਜਿਹੇ ਬੰਦੇ ਦੀ ਗੱਲ ਕਰਨ ਨੂੰ ਜੀ ਕਰਦਾ ਜਿਹੜਾ ਬੰਦਾ ਕੰਮ ਕਰਦਾ ਹੋਵੇ ਔਰ ਨਜ਼ਰ ਆਉਂਦਾ ਹੋਵੇ। ਉਹ ਟਿਕਟੌਕ ਵੀ ਬਣਾਉਂਦੇ, ਬਹੁਤ ਸਾਰੇ ਲੋਕ ਕਹਿੰਦੇ ਆ ਲਓ ਜੀ ਉਹ ਟਿਕਟੌਕ ਤੇ ਕੰਮ ਕਰਦੇ ਆ ਇਹ ਨਾ ਨਾ, ਮੈਂ ਕਹਿੰਦਾ ਵੀ ਉਹਨਾਂ ਨੇ ਜਿਹੜਾ ਇਹ ਬੇੜਾ ਚੱਕਿਆ ਨਾ, ਇਹਦੀ ਕਿਆ ਬਾਤ ਆ ਵੀ ਉਹ ਜੋ ਕੰਮ ਕਰ ਰਹੇ ਆ ਲੋਕਾਂ ਨੂੰ ਨਜ਼ਰ ਆ ਰਿਹਾ ਤੇ ਲੋਕ ਉਹਨਾਂ ਨੂੰ ਐਪਰੀਸ਼ੀਏਟ ਵੀ ਬਹੁਤ ਕਰਦੇ ਆ, ਉਹਨਾਂ ਦੀ ਗੱਲ ਵੀ ਬਹੁਤ ਕਰਦੇ ਆ। ਉਹਨਾਂ ਨੇ ਛਾਪਰਾਂ ਦੇ ਉੱਤੇ ਜਿਹੜਾ ਗਵਰਨਮੈਂਟ ਹੋਰ ਕੋਈ ਜਿਹੜਾ ਨਾ ਜੀ ਜਿਹੜਾ ਅਸਿਸਟੈਂਟ ਡਾਇਰੈਕਟਰ ਕੋਈ ਲੋਕਲ ਗਵਰਨਮੈਂਟ ਦਾ ਜਾਂ ਕੋਈ ਵੀ ਹੈ AC ਸਾਹਿਬਾਨ ਹੈ ਜਾਂ ਕੋਈ ਵੀ ਹੈ ਨਾ ਜੀ, ਮੈਨੂੰ ਇਦਾਂ ਕੰਮ ਕਰਦਾ ਨਜ਼ਰ ਨਹੀਂ ਆਇਆ ਜਿੱਦਾਂ ਉਹ ਬੰਦੇ ਉਹਨਾਂ ਨੇ ਕੀਤਾ। ਤੌਸੀਫ ਸਾਹਿਬ ਨੇ ਵੀ ਉਹ ਦੁਕਾਨ ਉਹਨਾਂ ਦੇ ਏਰੀਏ ਦੇ ਵਿੱਚ ਮੈਂ ਹਿਸਾਬ ਲਾਇਆ ਵੀ ਤੁਸੀਂ ਚੱਕ ਚੁਮਰਾ ਜਾ ਕੇ ਦੇਖ ਲਿਓ ਵੀ ਬਹੁਤ ਘੱਟ ਲੋਕ ਹੋਣਗੇ ਵੀ ਜਿਹੜੇ ਦੁਕਾਨਦਾਰ ਆ ਜਿਹੜੇ ਕਿ ਛਾਪਰ ਇਸਤੇਮਾਲ ਕਰਦੇ, ਜਿਹੜੇ ਸਰਕਾਰਾਂ ਨੇ ਜਿਹੜੇ ਛਾਪਰ ਦੀ ਇਜਾਜ਼ਤ ਦਿੱਤੀ ਹੈ ਨਾ ਜੀ ਉਹੀ ਕਰ ਰਹੇ ਆ। ਰੋਟੀ ਜਿਹੜੀ ਹੈ ਜੀ ਉਹ 13 ਰੁਪਏ ਦੀ ਤੁਹਾਨੂੰ ਉਹਨਾਂ ਦੇ ਉਹਦੇ ਵਿੱਚ ਲੱਭੂਗੀ ਜੀ, 100 ਗ੍ਰਾਮ ਦੀ ਲੱਭੂਗੀ ਜੀ। ਘੱਟ ਰੱਖਣ ਵਾਲੇ ਨੂੰ ਵੀ ਜੁਰਮਾਨਾ ਹੋਊਗਾ ਜੀ, ਰੇਟ ਜ਼ਿਆਦਾ ਰੱਖਣ ਵਾਲੇ ਨੂੰ ਵੀ ਜੁਰਮਾਨਾ ਹੋਊਗਾ। ਫਿਰ ਉੱਪਰੋਂ ਜਿਹੜਾ ਬੰਦਾ ਛਾਪਰ ਇਹ ਰੱਖਦਾ, ਜੇ ਛਾਪਰਾਂ ਦੀ ਗੱਲ ਹੋ ਰਹੀ ਆ, ਉਹਨੂੰ ਵੀ ਜੁਰਮਾਨਾ ਕਰਦੇ ਆ। ਤੇ ਬਿਲਾ ਤਫਰੀਕ ਕੋਈ ਉਹਦੇ ਵਿੱਚ ਬਾਜੀ ਨਾ ਲਓ ਭਾਈ ਉਹਨਾਂ ਦੇ ਵਿੱਚ ਕੋਈ ਹੋਰ ਜਿਹੜਾ ਨਾ ਜੀ ਉਹ ਇਹ ਨਹੀਂ ਹੈਗਾ ਵੀ ਕੋਈ ਤਕੜਾ ਆ ਵੀ ਕੋਈ ਮਾੜਾ।
ਹੁਣ ਤੁਸੀਂ ਮੇਰੇ ਖਿਆਲ ਆਪ ਤੁਸੀਂ ਖਾ ਲਿਆ, ਹੁਣ ਇਹਦੇ ਨੁਕਸਾਨ ਵੀ ਕੋਈ ਥੋੜੇ ਬਹੁਤੇ ਤਾਂ ਦੱਸ ਦਿਓ। ਮੈਨੂੰ ਭਾਈ ਵਾਹ ਤੋਂ ਬਾਲਟੀ ਲਿਆਓ ਜ਼ਰਾ ਨਾ, ਹੱਥ ਧੋ ਲਈਏ। ਰਾਣਾ ਕੰਮ ਵੈਸੇ ਅਸੀਂ ਡੇਰੇ ਦੇ ਬਹੁਤ ਸਾਰੇ ਲੋਕਾਂ ਨੇ ਨਾ ਕਹਿਣਾ ਵੀ ਮੱਖੀਆਂ ਬੜੀਆਂ, ਬਾਈ ਹੁਣ ਡੇਰੇ ਦੇ ਵਿੱਚ ਬੈਠੇ, ਅਸੀਂ ਕਿਹੜਾ ਕਮਰੇ ਦੇ ਵਿੱਚ ਬੈਠੇ। ਸੌਣ ਭਾਦੋ ਚ ਵੈਸੇ ਸੌਣ ਭਾਦੋ, ਹਾਂ ਸੌਣ ਭਾਦੋ ਦਾ ਮੌਸਮ 8 ਤਰੀਕ ਹੋ ਗਈ ਹੈ ਸੌਣ ਦੀ, ਤੇ ਮੇਰਾ ਖਿਆਲ ਹੈ ਵੀ ਕੋਈ ਜ਼ਿਆਦਾ ਹੀ ਖਰਾਬੇ ਵਾਲਾ ਕੰਮ ਜਾ ਰਿਹਾ, ਉਹਦੇ ਉੱਤੇ ਅਸੀਂ ਗੱਲ ਕਰਾਂਗੇ ਬਾਅਦ ਚ। ਅੱਜ ਗੱਲ ਜਿਹੜੀ ਹੈ ਨਾ ਛਾਪਰ ਤੇ ਚੱਲੇਗਾ ਜੀ। ਅੱਛਾ, ਛਾਪਰ ਦਾ ਜਿਹੜਾ ਨਾ, ਇੱਕ ਤਾਂ ਇਹਦਾ ਮਸਲਾ ਇਹ ਹੈ ਕਿ ਇਹ ਆਲੂਦਗੀ ਬੜੀ, ਇਹ ਨਾ ਇਹ ਜ਼ਾਇਆ ਨਹੀਂ ਹੁੰਦਾ। ਬਾਕੀ ਗੱਤਾ ਅਗਲੇ ਲੈ ਜਾਂਦੇ ਆ, ਹੋਰ ਚੀਜ਼ਾਂ ਉਹ ਡਿਸਪੋਜ਼ ਹੋ ਜਾਂਦੀਆਂ। ਇਹ ਤਾਂ ਜਾਮਣ ਨਾਲ ਵੀ ਨਹੀਂ ਗਲਦਾ। ਇਹ ਬਿਲਕੁਲ ਨਹੀਂ। ਇਹ ਫਿਰ ਨਾ ਇਸ ਤਰ੍ਹਾਂ ਸਾਡੇ ਖਾਲੀਆਂ ਚਰੂੜੇ, ਫਿਰ ਖਾਲੀਆਂ 'ਚ ਜਿਹੜਾ ਨਾ ਸਭ ਤੋਂ ਜ਼ਿਆਦਾ ਸਾਡੇ ਡਰੇਨੇਜ ਨੂੰ ਨੁਕਸਾਨ ਆ ਨਾ ਜਿਹੜਾ, ਅੱਛਾ ਜੀ, ਉਹ ਛਾਪਰ ਦਾ ਵਾ। ਕਿਉਂਕਿ ਸਾਡੇ ਇਹ ਹੈ ਕਿ ਛਾਪਰ ਅਸੀਂ ਚੱਕਦੇ ਆ, ਉਹ ਸਿੱਟ ਦਿੰਦੇ ਆ ਖਾਲੀ 'ਚ। ਬਲਕਿ ਉਸ ਦਿਨ ਮੈਂ ਉੱਥੇ ਦੁਕਾਨ 'ਚ ਡਸਟਬਿਨ ਰੱਖੀ ਹੋਈ ਹੈ, ਇੱਕ ਬੰਦੇ ਨੇ ਉਹਨੇ ਕਿਹਾ ਵੀ ਰਾਣਾ ਸਾਹਿਬ ਨੇ ਲੱਗਦਾ ਛਾਪਰ ਜਿਹੜਾ ਨਾ ਬਾਹਰ ਹੀ ਸਿੱਟ ਦਿੱਤਾ। ਮੈਂ ਤਾਂ ਵੈਸੇ ਵੀ ਬਹੁਤ ਘੱਟ ਯਾਨੀ ਕਿ ਇਸਤੇਮਾਲ ਕਰਦਾ ਵਾਂ। ਤੇ ਉਹ ਡਰੇਨੇਜ 'ਚ ਜਿਹੜਾ ਖਾਲੀਆਂ 'ਚ ਜਿਹੜਾ ਵਾ ਨਾ, ਉਹ ਉਹਨਾਂ ਨੂੰ ਰੋਕਦਾ ਵਾ। ਤੇ ਫਿਰ ਇਸ ਦਾ ਇੱਕ ਇਹ ਆ ਕਿ ਜਦੋਂ ਤੁਸੀਂ ਖਾਣੇ ਪੀਣੇ ਵਾਲੀ ਚੀਜ਼ਾਂ, ਖਾਸ ਤੌਰ ਤੇ ਗਰਮ ਚੀਜ਼ਾਂ ਪਾਉਂਦੇ ਆ ਨਾ, ਉਹਦਾ ਤਾਂ ਬਹੁਤ ਬੁਰੇ ਅਸਰਾਤ, ਗਰਮ ਦੁੱਧ ਦਾ ਹੈ, ਗਰਮ ਚਾਹ ਵਾ ਜਿਹੜੇ, ਉਹ ਫਿਰ ਜਿਹੜੇ ਕੈਮੀਕਲ ਹੁੰਦੇ ਆ ਨਾ ਛਾਪਰ ਵਾਲੇ, ਉਹ ਉਹਦੇ 'ਚ ਖੁਰਾਕ 'ਚ ਆ ਜਾਂਦੇ ਆ। ਅਰੇ ਜਿਹੜੇ ਇੰਨੀ ਕਿਸਮ ਦੇ ਕੈਂਸਰ ਆ ਨਾ ਜਿਹੜੇ, ਇਹ ਇਹਨਾਂ ਦੀ ਇੱਕ ਬੜੀ ਵੱਡੀ ਵਜ੍ਹਾ ਜਿਹੜੀ ਆ ਨਾ, ਇਹ ਪਲਾਸਟਿਕ ਆ। ਉਹ ਪਲਾਸਟਿਕ ਭਾਵੇਂ ਛਾਪਰ ਦੀ ਸ਼ਕਲ 'ਚ ਆ, ਭਾਵੇਂ ਉਹ ਸਾਡੇ ਆ ਜਿਹੜੇ ਬਰਤਨਾਂ ਦੀ ਪਲੇਟਾਂ ਪਲੂਟਾਂ ਦੀ ਸ਼ਕਲ 'ਚ ਆ, ਉਹ ਇੱਕ ਬੜਾ ਵੱਡਾ ਹੈ। ਅੱਛਾ, ਫਿਰ ਇੱਕ ਛਾਪਰ ਦਾ ਨਾ ਸਾਡੇ ਜ਼ਿਮੀਂਦਾਰ ਬੜਾ ਇਸਤੇਮਾਲ ਕਰ ਰਹੇ ਆ ਮਲਚਿੰਗ ਲਈ। ਮੈਂ ਕਹਿੰਦਾ ਕਿ ਅਸੀਂ 10 ਕੁ ਸਾਲ ਪਹਿਲੇ ਨਾ ਇੱਕ ਦਫਾ ਤਰਬੂਜ਼ ਬੀਜੇ ਸੀ, ਉਹ ਖੇਤ 'ਚ ਹਲੇ ਤੱਕ ਛਾਪਰ ਜਿਹੜੇ ਆ ਨਾ ਉਹ ਫਿਰਦੇ ਆ। ਯਾਨੀ ਕਿ ਉਹ ਜਿੱਥੇ ਇੱਕ ਵਾਰੀ ਇਸਤੇਮਾਲ ਹੋ ਗਿਆ ਨਾ, ਅਗਲੇ 10-20 ਸਾਲ ਉਹ ਖੇਤ ਸਮਝੋ ਉੱਥੇ ਤੁਹਾਨੂੰ ਛਾਪਰ ਹੀ ਜਿਹੜੇ ਆ ਨਾ ਨਜ਼ਰ ਆਣਗੇ। ਤੇ ਇਸ ਦਾ ਇਹ ਨੁਕਸਾਨ। ਅੱਛਾ, ਫਿਰ ਇੱਕ ਚੀਜ਼ ਹੁੰਦਾ, ਇਹ ਹੁੰਦਾ ਕਿ ਕੋਈ ਮੁਤਬਾਦਲ ਜੀ, ਇਹਦੇ ਇੰਨੇ ਮੁਤਬਾਦਲ ਯਾਨੀ ਕਿ ਹੈ ਨਾ ਵੀ ਐਡਾ ਕੋਈ ਰੌਲਾ ਨਹੀਂ ਹੈ। ਪਰ ਸਾਡੇ ਬਸ ਐਸਾ ਯਾਨੀ ਕਿ ਲੋਕਾਂ ਨੇ ਨਾ ਬਸ ਉਹ ਆਪਣੇ ਵੱਲੋਂ ਆਸਾਨੀ ਜਿਹੜੀ ਹੈ ਨਾ, ਹਾਲਾਂਕਿ ਉਹ ਆਸਾਨੀ ਨਹੀਂ ਹੈ, ਉਹ ਮੁਸ਼ਕਿਲ ਆ। ਉਹ ਮੁਸ਼ਕਿਲ ਆ ਹੈ। ਹੁਣ ਉਹ ਸਮਝ ਤਾਂ ਲੈ ਲਿਆ ਵੀ ਫਟਾਫਟ ਹੁਣ ਝੋਲੇ ਆ, ਇਹ ਝੋਲਿਆਂ 'ਚ ਚੱਕਣ ਯਾਰ ਕਿੰਨਾ ਕੁ ਵਜ਼ਨ ਆ। ਇਹ ਨਾ ਇਸ਼ਤਿਹਾਰ ਹੈ ਵੀ ਤੁਹਾਨੂੰ ਇਹਦਾ ਲਾਇਸੈਂਸ ਚੈੱਕ ਕਰਾਉਣਾ ਪੈਣਾ ਹੈ। ਤੁਸੀਂ ਮੋਟਰਸਾਈਕਲ ਦੇ ਕੈਰੀਅਰ ਨਾਲ ਮੰਨ ਲਓ, ਸਾਈਕਲ ਦੇ ਨਾਲ ਮੰਨ ਲਓ, ਵੈਸੇ ਜਿਹੜਾ ਹੱਥ 'ਚ ਜਿਹੜਾ ਨਾ ਝੋਲੇ, ਭਾਵੇਂ ਇੱਕ ਝੋਲੇ 'ਚ 4 ਝੋਲੇ ਵੀ ਪਾ ਲਓ, ਕੋਈ ਇਸ਼ੂ ਨਹੀਂ ਹੈ। ਇਹ ਆਦਤ ਜਿਹੜੀ ਹੈ ਨਾ ਇਹ ਪਾਣੀ ਦੀ। ਮੇਰੇ ਕੋਲ ਇਸ ਤਰ੍ਹਾਂ ਦੇ ਨਾ ਕਾਫੀ ਝੋਲੇ ਆ, ਪਰ ਇਹ ਹੁਣ ਇਹ ਤੂੰ ਨਾ ਕਹੀ ਵੀ 2 ਮੈਨੂੰ ਦੇ ਦਿਓ। ਨਹੀਂ, ਆ ਤਾਂ 2 ਤਾਂ ਆ ਗਏ ਹੈ। ਇਹ 2 ਤਾਂ ਆ ਗਏ। ਅੱਛਾ, ਇਹ ਵਾਪਸ ਨਹੀਂ ਜਾਣੇ? ਇਹ ਵਾਪਸ ਕਿੱਥੋਂ ਹੋਣੇ? ਅੱਛਾ, ਚਲੋ ਠੀਕ ਹੈ ਜੀ, ਇਹ 2 ਝੋਲੇ ਤੁਹਾਨੂੰ ਜਿਹੜੇ ਆ ਨਾ ਦੇ ਦਿੰਦੇ ਆ, ਲੇਕਿਨ ਅੱਗੇ ਮਜ਼ੀਦ ਨਹੀਂ ਤਕਾਜ਼ਾ ਕਰਨਾ ਹੈ। ਅੱਛਾ, ਹਾਂ। ਨਹੀਂ, ਉਹ ਗੱਲ ਰਾਣਾ ਸਾਹਿਬ ਇਹ ਆ ਵੀ ਇਹ ਐਡਾ ਇਹਨਾਂ ਅਸੀਂ, ਮੈਂ ਹੁਣ ਕਹਾਂ ਵੀ ਲੋਕਾਂ ਨੇ ਇੰਜ ਬਣਾ ਲਿਆ ਤੇ ਆਪਣੇ ਆਪ ਨੂੰ ਉਹਨਾਂ ਤੋਂ ਬਾਹਰ ਕੱਢ ਕੇ ਰੱਖ ਲਵਾਂ, ਇਹ ਵੀ ਗੱਲ ਕੋਈ ਨਹੀਂ। ਅਸੀਂ ਵੀ ਉਹੀ ਛਾਪਰਾਂ ਵਾਲੇ ਬੇਲੀ ਹੈਗੇ ਆ ਵੀ ਇਹ ਸਾਨੂੰ ਇਹ ਕਿਉਂ ਨਹੀਂ, ਇਹ ਆਦਤ ਸਾਡੀ ਕਿਉਂ ਨਹੀਂ ਬਣਦੀ। ਤੇ ਜਦੋਂ ਕੋਈ ਸਰਕਾਰ ਹੈ ਜਾਂ ਚੰਗਾ ਕੰਮ ਕਰਦੀ ਆ, ਵੀ ਸਰਕਾਰ ਨੇ ਹੁਣ ਕਿਹਾ ਵੀ ਛਾਪਰ ਨਹੀਂ, ਲੋਕੀ ਫੇਰ ਗਾਲਾਂ ਕੱਢੀ ਜਾਂਦੇ। ਹਾਂ, ਲੋਕੀ ਤਾਂ ਇਵਨ ਕਿ ਬਰਫ਼ ਤੱਕ ਜਿਹੜਾ ਵਾ ਨਾ, ਉਹ ਹੁਣ ਦੇਖਿਆ ਕਿ ਐਤਕੀ ਮੈਂ ਕਿ ਉਹ ਬਰਫ਼ ਜਿਹੜੀ ਆ ਨਾ ਉਹ ਡੋਰੀ ਜੀ ਚ ਲਪੇਟ ਕੇ ਦਿੰਦੇ ਆ, ਵਰਨਾ ਪਹਿਲੇ ਬਰਫ਼ ਵੀ ਛਾਪਰਾਂ 'ਚ ਜਿਹੜਾ ਨਾ ਲੈ ਕੇ ਜਾਂਦੇ ਸੀ। ਉਹ ਹੁਣ ਜਿਹੜਾ ਛਾਪਰ ਆ ਨਾ, ਉਹਦਾ ਹੀ ਥੋੜਾ ਜਿਹਾ ਹੈ ਉਹਨਾਂ ਦਾ ਕਿ ਉਹ ਜਿਹੜਾ ਛਾਪਰ ਗੌਰਮੈਂਟ ਦਿੰਦੀ ਹੈ ਨਾ, ਉਹਦੀ ਕਾਸਟ ਵਾਵਾ ਜਿਹੜੀ ਚੀਜ਼ ਮਹਿੰਗੀ ਆ ਨਾ, ਉਹਦੇ ਤਾਂ ਹੈ। ਜਿਹੜੀ ਕੋਈ ਚੀਜ਼ ਹੀ ਥੋੜੇ ਜਿਹੇ ਪੈਸਿਆਂ ਦੀ ਹੈ ਨਾ, ਤਾਂ ਉਹਦੇ 'ਚੋਂ ਛਾਪਰ ਯਾਨੀ ਕਿ ਜਿਹੜਾ ਵਾ ਨਾ ਉਹ ਕਾਫੀ ਮਹਿੰਗਾ ਪੈਂਦਾ ਵਾ। ਅਸਲ 'ਚ ਸਬਸਟੀਟਿਊਟ ਇਹਦਾ ਜਿਹੜਾ ਵਾ ਨਾ ਕੋਈ ਸਸਤਾ ਹੋਣਾ ਚਾਹੀਦਾ। ਨਹੀਂ ਜੀ, ਉਹਨਾਂ ਨੇ ਇੱਕ ਚਿੱਟਾ ਛਾਪਰ ਕੱਢਿਆ, ਉਹ ਜ਼ਰਾ ਹੋਰ ਉਹਦਾ ਜਿਹੜਾ ਦਾਣੇ ਦਾ ਗ੍ਰੇਡ ਹੈ ਨਾ ਵੀ ਹੋਰ ਹੋਏਗਾ, ਉਹ ਗਲਣ ਵਾਲਾ ਹੋਣਾ, ਮੇਰੇ ਖਿਆਲ ਇਹੀ ਆ ਨਾ। ਅਸਲ ਇਹਦੇ ਪ੍ਰੋਬਲਮ ਤਾਂ ਇਹ ਹੈ ਵੀ ਗਲਦਾ ਨਹੀਂ ਹੈ। ਉਹਨਾਂ ਨੇ ਕੋਈ ਉਹ ਜਿਹਾ ਹੋਣਾ, ਉਹ ਇੰਜੀ ਆ ਜਿੱਦਾਂ ਦੂਸਰਾ ਛਾਪਰ, ਉਹਨੂੰ ਦੁਕਾਨਦਾਰ ਨੂੰ ਥੋੜਾ ਜਿਹਾ ਮਹਿੰਗਾ ਪੈਂਦਾ ਹੋਣਾ।
ਕੋਈ ਜੇ- ਥੋੜਾ ਜਿਹਾ ਹਾਂ, ਮਹਿੰਗਾ ਕਿਉਂਕਿ ਉਹ ਭਾਰਾ ਹੋਣਾ। ਹਾਂ, ਜਿਸ ਤਰ੍ਹਾਂ ਹੁਣ ਪੈਕਿੰਗ 'ਚ ਬਹੁਤ ਸਾਰੇ ਨਾ ਜਿਹੜਾ ਕੱਪੜਿਆਂ ਵਾਲੀਆਂ ਦੁਕਾਨਾਂ 'ਚ ਉਹ ਡਿਸਪੋਜ਼ਲ ਜਿਸ ਤਰ੍ਹਾਂ ਗਰੋਇੰਗ ਬੈਗ ਨਹੀਂ ਹੁੰਦੇ ਹੈ ਹਾਂ ਉਹ ਟਿਸ਼ੂ ਤਰ੍ਹਾਂ ਦੇ। ਹਾਂ ਟਿਸ਼ੂ ਤਰ੍ਹਾਂ ਦੇ, ਉਹ ਯਾਨੀ ਕਿ ਜਿਹੜਾ ਵਾ ਨਾ ਉਹ ਗਲ ਜਾਂਦੇ ਆ। ਹੂੰ। ਅੱਛਾ ਤੁਸੀਂ ਦੇਖੋ ਕਿ ਗੰਡੋਏ ਆ ਨਾ ਜਿਹੜੇ, ਗੰਡੋਏ, ਇਹਦੇ ਚ ਗੰਡੋਏ ਦੀ ਕਿਧਰੋਂ ਗੱਲ? ਗੰਡੋਇਆਂ ਦੇ ਬਾਰੇ 'ਚ ਕਿਹਾ ਜਾਂਦਾ ਵੀ ਹਰ ਜ਼ਿੰਦਾ ਚੀਜ਼ ਜਿਹੜੀ ਹੈ ਨਾ ਉਹਨਾਂ ਦੀ ਖੁਰਾਕ ਆ, ਜਿਹੜੀ ਵੀ ਕਿਸੇ ਵਕਤ 'ਚ ਜ਼ਿੰਦਾ ਰਹੀ ਹੋਵੇ। ਅੱਛਾ। ਤੇ ਇਹ ਛਾਪਰ ਆ ਨਾ ਜਿਹੜਾ ਛਾਪਰ, ਹੁਣ ਮੈਂ ਤੁਹਾਨੂੰ ਦੱਸਦਾ ਨਾ ਕਿ ਗੰਡੋਏ ਕੋਈ ਵੀ ਚੀਜ਼ ਆ ਨਾ ਜ਼ਿੰਦਾ, ਉਹਨੂੰ ਖਾ ਕੇ ਤੇ ਉਹਨੂੰ ਖਾਦ 'ਚ ਕਨਵਰਟ ਕਰ ਸਕਦੇ ਆ, ਉਹ ਡਿਸਪੋਜ਼ ਹੋ ਜਾਏਗੀ। ਇਸ ਤਰ੍ਹਾਂ ਮੱਖੀਆਂ ਜਿਹੜੀਆਂ ਵਾ ਨਾ ਉਹ ਵੀ ਚੀਜ਼ਾਂ ਗਲੀ ਸੜੀ ਸ਼ੈਵਾਂ ਨੂੰ ਖਾਣਗੀਆਂ, ਉਹਨੂੰ ਡਿਸਪੋਜ਼ ਬੜੇ ਬੜੇ ਢੇਰ ਕਈ ਮੁਲਕਾਂ 'ਚ ਨਾ ਬੜੀ ਉਹਨਾਂ ਨੇ ਬੜੇ ਬੜੇ ਢੇਰ ਜਿਹੜੇ ਆ ਇਸ ਤਰ੍ਹਾਂ ਵੇਸਟ ਦੇ ਜਿਹੜੇ ਆ ਨਾ ਉਹਨਾਂ ਨੂੰ ਡੀਕੰਪੋਜ਼ ਕੀਤਾ ਵਾ। ਅੱਛਾ। ਹੈ ਤੇ ਲੇਕਿਨ ਜਿਹੜਾ ਛਾਪਰ ਆ ਨਾ ਇਹ ਬੜੀ ਰੁਕਾਵਟ ਆ। ਹੈ ਇਹਨੂੰ ਕੋਈ ਨਾ, ਇਹਨੂੰ ਉਹ ਯਾਨੀ ਕਿ ਬਲੈਕ ਸੋਲਜਰ ਫਲਾਈ ਟਾਈਪ ਮੱਖੀ ਉਹ ਖਾ ਸਕਦੀ ਆ, ਨਾ ਇਹਨੇ ਗਲਣਾ ਵਾ, ਨਾ ਇਹਨਾਂ ਨੂੰ ਗੰਡੋਇਆ, ਯਾਨੀ ਕਿ ਇਹਨੂੰ ਪ੍ਰੋਸੈਸ ਨਹੀਂ ਤੁਸੀਂ ਜਿਹੜਾ ਨਾ ਕਰ ਸਕਦੇ ਹੈ। ਔਰ ਖੁਦਾ ਨਾ ਖਾਸਤਾ ਡੰਗਰ ਦੇ ਕਿਸੇ ਦੇ ਚਲਾ ਜਾਏ ਤੇ ਅਕਸਰ ਬੜਾ ਫੈਟਲ ਯਾਨੀ ਕਿ ਜਿਹੜਾ ਵਾ ਨਾ ਬੜੀ ਮੁਸ਼ਕਲ ਜਾਂਦੇ। ਕਈ ਵਾਰੀ ਉਹਨੇ ਕਹਿੰਦੇ ਡੰਗਰ ਬਿਮਾਰ ਆ ਜੀ, ਪਤਾ ਨਹੀਂ ਬਾਅਦ ਚ ਜਦੋਂ ਗਲਾਲ ਕੀਤਾ ਪਤਾ ਲੱਗਿਆ ਕਿ ਉਹਨੇ ਤੇ ਕੋਈ 5-10 ਦਿਨ ਛਾਪਰ ਖਾਧੇ ਸੀ, ਉਹ ਫਿਰ ਮਿਹਦਾ ਰੁਕ ਜਾਂਦਾ ਵਾ। ਹੈ ਇਹ ਬਹੁਤ ਇਸ ਦੇ ਯਾਨੀ ਕਿ ਜਿਹੜੇ ਆ ਨਾ ਨੁਕਸਾਨਾਤ ਹੈ ਆ। ਔਰ ਸਾਡੇ ਖੁਰਾਕ 'ਚ ਖਾਸ ਤੌਰ ਤੇ, ਬਾਕੀ ਤੇ ਜੋ ਹੈ ਤੋਂ ਹੈ, ਖੁਰਾਕ 'ਚ ਤੁਸੀਂ ਸਾਰੀ ਖੁਰਾਕ ਹੀ ਯਾਨੀ ਕਿ ਜਿਹੜਾ ਨਾ ਛਾਪਰਾਂ 'ਚ ਲਪੇਟ ਕੇ ਲਿਆ ਰਹੇ। ਸ਼ਹਿਰ 'ਚ ਤੁਸੀਂ ਦੇਖ ਲਓ ਦਹੀਂ ਵੀ ਛਾਪਰ 'ਚ ਆ, ਦੁੱਧ ਵੀ ਛਾਪਰ 'ਚ ਆ, ਈਵਨ ਕਿ ਦੁਕਾਨਾਂ 'ਚ ਜਿਹੜੀ ਚਾਹ ਵੀ ਮਿਲ, ਹਰ ਚੀਜ਼ ਜਿਹੜੀ ਹੈ ਨਾ ਛਾਪਰ 'ਚ ਆ ਰਹੀ ਹੈ। ਤੇ ਇਹ ਇੱਕ ਤਾਂ ਤੁਹਾਡਾ ਪੈਸਾ ਜ਼ਾਇਆ ਹੋ ਰਿਹਾ ਵਾ। ਹੈ ਉਹਨੂੰ ਉਹ ਰੁਕਣੇ। ਹੁਣ ਛਾਪਰ ਆ ਨਾ ਜਿਹੜਾ ਛਾਪਰ, ਦੁਕਾਨ 2 ਰੁਪਏ ਦਾ ਅਗਰ ਛਾਪਰ ਹੈ ਨਾ, ਦੁਕਾਨ ਵਾਲੇ ਨੇ ਜਦੋਂ ਮੈਨੂੰ ਦੇਣਾ 2 ਰੁਪਏ ਮੈਨੂੰ ਨਾਲ ਲਾਣੇ ਨਾ। ਹੈ ਮੈਂ 3 ਵਾਰੀ ਦੁਕਾਨ ਵਾਲੇ ਕੋਲ ਜਾਊਂ, ਮੈਂ 3 ਛਾਪਰ ਲੈਣਾ, ਉਹ 6 ਰੁਪਏ ਜਿਹੜਾ ਬਣਾ ਉਹ ਮੇਰੇ ਕੋਲ ਚਾਰਜ ਕਰੇਗਾ। 200 ਰੁਪਏ ਮਹੀਨੇ ਦਾ ਉਹਨੇ ਮੇਰੇ ਕੋਲ ਚਾਰਜ। ਜੇ ਮੇਰੇ ਕੋਲ ਆਪਣਾ ਝੋਲਾ ਵਾ, ਦੁਕਾਨਦਾਰ ਉਹ 2 ਰੁਪਏ ਦਾ ਨਹੀਂ ਨਾ ਮੇਰੇ ਕੋਲ ਚਾਰਜ। ਨਹੀਂ ਉਹਨੇ ਤਾਂ ਫਿਰ ਵੀ ਲੈਣੇ ਇੱਥੇ ਸਾਡੇ ਇੱਥੇ ਤਾਂ ਜੀ ਨਹੀਂ, ਇਹ ਤਾਂ ਗੱਲ ਕੋਈ ਨਹੀਂ, ਹੋਣਾ ਹੀ ਹੋਣਾ। ਉਹ ਤਾਂ ਉਹਨੇ ਜਿੰਨੇ ਦੀ ਜੇ ਦੇਖੋ ਨਾ, ਉਹਨੇ ਅਗਰ ਜੇ ਸਬਜ਼ੀ ਲਾਈ ਨਾ ਵੀ ਤੋਰੀ ਜਿਹੜੀ ਆ, ਜੇ ਉਹਨੇ ਲਾਈ ਆ ਉਹਨੇ ਪਹਿਲਾਂ ਹੀ ਆਪਣੇ ਜ਼ੇਨ ਦੇ ਵਿੱਚ ਪਹਿਲਾਂ ਲਾ ਲਿਆ ਹੋਇਆ। ਨਹੀਂ ਉਹਦੇ 'ਚ ਵੀ ਕੁਝ ਬੰਦੇ ਐਸੇ ਹੋਣਗੇ ਕਿ ਜਿਹੜੇ ਕਿ ਉਹ ਇਹ ਸੋਚਣਗੇ ਕਿ ਵੀ ਇਹ 50 ਰੁਪਏ ਦੀ ਚੀਜ਼ ਆ, 5 ਰੁਪਏ ਦਾ ਛਾਪਾ ਆ, 55 ਕਰਾਂ। ਕੁਝ ਬੰਦੇ ਐਸੇ ਹੋਣਗੇ ਵੀ ਇਹ 50 ਦੀ ਚੀਜ਼ ਆ, ਵੀ ਉਹਦੇ 'ਚ ਉਹ ਪੈਕਿੰਗ ਵਾਲਾ ਯਾਨੀ ਕਿ ਖਰਚਾ ਨਹੀਂ। ਯਾਰ ਦੁਨੀਆ 'ਚ ਹਰ ਤਰ੍ਹਾਂ ਦੇ ਬੰਦੇ ਮੌਜੂਦ ਹੁੰਦੇ ਆ। ਇਸ ਕਰਕੇ ਜਦੋਂ ਇੱਕ ਬੰਦੇ ਨੂੰ ਖਰਚਾ ਪੈ ਗਿਆ, ਉਹ ਤਾਂ ਉਹਨੇ 2 ਦਾ 5 ਲਗਾਣਾ ਹੀ ਲਗਾਣਾ ਵਾ। ਅਗਰ ਨਹੀਂ ਕਿਸੇ ਬੰਦੇ ਨੂੰ ਪਿਆ, ਉਹਦੇ ਕੁਝ ਬੰਦੇ ਅੱਛੇ ਵੀ ਜਿਹੜੇ ਆ ਨਾ ਇੱਕ ਤਾਂ ਹੈਗਾ ਨਾ ਵੀ ਇੱਕ ਗੱਲ ਵੀ ਜਿੱਦਾਂ ਕਿ ਜਿਹੜੀ ਹਲਾਲ ਜਿਹੜਾ ਕੰਮ ਹੈਗਾ ਉਹ ਤਾਂ ਇਦਾਂ ਹੈਗਾ ਕਿ ਦੱਸਿਆ ਵੀ ਹੋਵੇ ਵੀ ਭਾਈ ਜੀ ਜੇ ਛਾਪਰ ਨਾਲ ਲੈਣੀ ਹੈ ਨਾ ਤੇ ਛਾਪਰ ਨਾਲ ਲੈਣਾ ਤੇ ਇੰਨੇ ਦੀ ਆ, ਅਗਰ ਛਾਪਰ ਤੋਂ ਬਗੈਰ ਲਓ ਤਾਂ ਇੰਨੇ ਦੀ ਆ। ਹਾਂ ਠੀਕ ਹੈ ਜੀ, ਇਹ ਤਾਂ ਹੈਗਾ ਇੱਕ ਤਰੀਕਾ। ਹਾਂ ਤਰੀਕਾ ਰੇਟ ਲਿਸਟ ਜਿੱਦਾਂ ਉੱਥੇ ਲੱਗੀ ਹੋਈ ਹੋਵੇ ਉਹ ਵੀ ਭਾਈ ਜੀ ਛਾਪਰ ਜੇ ਘਰੋਂ ਕੋਈ ਬੰਦਾ ਝੋਲਾ ਲੈ ਕੇ ਆਊਗਾ ਨਾ ਉਹਨੂੰ ਸ਼ਾਇਦ 50 ਰੁਪਏ ਦੀ ਮਿਲੂਗੀ, ਤੇ ਜਿਹੜਾ ਨਹੀਂ ਲੈ ਕੇ ਆਊਗਾ ਉਹਨੂੰ 60 ਰੁਪਏ ਦੀ ਮਿਲੂਗੀ। ਇਹ ਦੇਖਣ ਜਦੋਂ ਹੋਏਗੀ ਨਾ ਚੀਜ਼ਾਂ, ਇਹ ਆਪਣੇ ਆਪ ਹੀ ਬੰਦਾ ਡਿਮਾਂਡ ਹੈ। ਵਰਨਾ ਉਹਨਾਂ ਨੇ ਕਹਿਣਾ ਜੀ ਇਹ ਤੁਸੀਂ ਸ਼ਾਇਦ ਇੰਨੇ ਦੀ 30 ਰੁਪਏ ਦੀ, ਉਹਨੇ ਕਹਿਣਾ ਜੀ 5 ਰੁਪਏ ਦਾ ਤਾਂ ਛਾਪਰ ਲੱਗ ਗਿਆ ਸਾਡਾ। ਜਦੋਂ ਤੁਸੀਂ ਵੈਸੇ ਕਹੋਗੇ ਯਾਰ 30 ਰੁਪਏ ਦੀ ਤੁਸੀਂ ਸ਼ਾਇਦ ਕਿਸ ਤਰ੍ਹਾਂ ਲਗਾ ਰਹੇ ਹੈ, ਉਹ ਫਿਰ ਜਦੋਂ ਛਾਪਰ ਨਹੀਂ ਉਹ ਤੇ ਫਿਰ ਇਹ ਨਹੀਂ ਕਹਿ ਸਕਦਾ ਕਿ ਮੇਰਾ 5 ਰੁਪਏ ਦਾ ਛਾਪਰ ਲੱਗ ਗਿਆ। ਅੱਛਾ, ਸਰਕਾਰ ਦੇ ਤੁਸੀਂ ਇਸ ਕੰਮ ਨੂੰ ਜਿਹੜਾ ਉਹਨਾਂ ਨੇ ਛਾਪਰ ਦੇ ਮੈਂ ਕਹਿੰਦਾ ਕਿ ਕਿਹੜੀ ਨਜ਼ਰ ਨਾਲ ਦੇਖਦੇ? ਬਹੁਤ ਸਰਾਹਨਾ ਵਾ। ਦੇਖੋ ਜੀ ਇਹ ਪਲਾਸਟਿਕ ਫ੍ਰੀ ਜਿਹੜੀ ਹੈ ਨਾ ਹੋਣੀ ਚਾਹੀਦੀ ਹੈ। ਇਹ ਜਦੋਂ ਤੋਂ ਆਇਆ ਵਾ ਨਾ ਉਦੋਂ ਤੋਂ ਬਹੁਤ ਮਸਲੇ। ਔਰ ਜਿਹੜਾ ਸੀਵਰੇਜ ਦਾ ਨਾ ਜਿਹੜਾ, ਇਹ ਤੈਨੂੰ ਅੰਦਾਜ਼ਾ ਹੀ ਨਹੀਂ ਹੈ ਕਿ ਕਿੰਨੇ ਅਰਬਾਂ ਰੁਪਏ ਦਾ ਜਿਹੜਾ ਵਾ ਨਾ ਇਹ ਸਾਡਾ ਇਹ ਸੀਵਰੇਜ ਰੁਕਦਾ ਵਾ, ਪਾਣੀ ਜਿਹੜਾ ਸੜਕਾਂ ਤੇ ਬਾਹਰ ਆਉਂਦਾ ਵਾ। ਹੈ ਉਹ ਫਿਰ ਜਿਹੜੀਆਂ ਇਮਾਰਤਾਂ ਖਰਾਬ ਹੁੰਦੀਆਂ, ਸੜਕਾਂ ਖਰਾਬ ਹੁੰਦੀਆਂ, ਤੇ ਇਹ ਸਾਰਾ ਯਾਨੀ ਕਿ ਵਿਗਾੜ ਦੀ ਸਭ ਤੋਂ ਵੱਡੀ ਜਿਹੜੀ ਹੈ ਨਾ ਵਜ੍ਹਾ ਇਹ ਛਾਪਰ। ਰਾਣਾ ਸਾਹਿਬ ਮੈਂ ਕਹਿੰਦਾ ਵੀ ਛਾਪਰ ਇੱਕ ਇਹੋ ਜਿਹੀ ਬਿਮਾਰੀ ਆ ਵੀ ਇਹਦੇ ਉੱਤੇ ਕੋਈ ਤਬਕਾ ਇਹੋ ਜਿਹਾ ਹੈ ਹੀ ਨਹੀਂ ਵੀ ਜਿਹੜਾ ਬਚਿਆ ਹੋਇਆ। ਹਾਂ ਬਿਲਕੁਲ, ਭਾਵੇਂ ਕੋਈ ਜ਼ਿਮੀਂਦਾਰ, ਕਿਸਾਨ। ਹੁਣ ਦੇਖੋ ਤੁਸੀਂ ਵੀ ਸਾਡੇ ਇੱਥੇ ਅਸੀਂ ਆ ਗੱਲ ਹੁਣ ਇਹਦੇ ਤੇ ਵੀ ਕਰ ਲੈਣੇ ਵਿੱਚ ਪੈਂਪਰ ਵੀ ਇਸੇ ਸ਼ਕਲ ਦਾ, ਇਹਦਾ ਹੀ ਇੱਕ ਦੂਜਾ ਹੋਏਗਾ। ਹਾਂ ਬਿਲਕੁਲ। ਉਹ ਅਗਰ ਦੇਖਿਆ ਜਾਏ ਤਾਂ ਇਸ ਵਕਤ ਕੂੜੇ 'ਚ ਸਭ ਤੋਂ ਜ਼ਿਆਦਾ ਗੰਦ ਜਿਹੜਾ ਨਾ, ਜਿਹੜਾ ਬੁਰਾ ਵੀ ਨਜ਼ਰ ਆਉਂਦਾ ਵਾ, ਉਹ ਤੁਹਾਡੇ ਨਾਲ ਇਹ ਪੈਂਪਰਾਂ ਦਾ ਵਾ। ਅੱਛਾ। ਹਾਂ ਤੇ ਪਹਿਲੇ ਵੀ ਤਾਂ ਤਰੀਕੇਕਾਰ ਹੈ ਹੀ ਸੀ ਨਾ, ਯਾਨੀ ਕਿ ਨਹੀਂ ਇਹ ਤੁਹਾਡੀ ਬਿਲਕੁਲ ਗੱਲ ਠੀਕ ਹੈਗੀ। ਮੈਂ ਵੀ ਇਹੀ ਗੱਲ ਕਰਨ ਲੱਗਾ ਵੀ ਹੁਣ ਅਸੀਂ ਆ ਪਾਣੀ ਲਾਉਂਦੇ ਜੀ ਨਹਿਰ ਦਾ, ਸਮਝ ਨਹੀਂ ਆਉਂਦੀ ਇਸ ਗੱਲ ਦੀ ਵੀ ਚਲੋ ਵੀ
ਜਿਹੜਾ ਆਬਾਦੀ ਚ ਆ ਰਿਹਾ ਖਾਲਾ। ਜਗ੍ਹਾ ਹਾਂ ਸਾਡਾ ਖਾਲਾ ਜਿਹੜਾ ਨਾ ਜੀ, ਹੂੰ, ਚਲੋ ਆਬਾਦੀ ਵਾਲੇ ਦੀ ਵੀ ਮੰਨ ਲਈ ਹੂੰ। ਵੀ ਉਹਦੇ ਚ ਕੋਈ ਪੈਂਪਰ ਆ ਗਏ, ਹਾਂ ਖਾਲੇ ਦੇ ਵਿੱਚ ਤਾਂ ਜਿਹੜੇ ਪੈਂਪਰ ਆ ਰਹੇ ਹਾਂ ਨਹਿਰ ਦੇ ਵਿੱਚ ਜਿਹੜਾ ਮੋਗਾ ਆ ਕੇ ਪੈਂਪਰ ਬੰਦ ਕਰ ਦਿੰਦੇ ਆ। ਹਾਂ ਪੂਰਾ ਮੋਗਾ ਹੀ ਬੰਦ ਹੋ ਜਾਂਦਾ ਵੀ ਪਾਣੀ ਨਹੀਂ ਆਂਦਾ। ਹੁਣ ਮੈਂ ਇੱਥੋਂ ਨਹਿਰ ਤੋਂ 3 ਕਿਲੋਮੀਟਰ ਦੇ ਉੱਤੇ ਬੈਠਾ, ਹੂੰ ਇਦਾਂ ਹੀ ਮੈਂ ਇੱਕ ਗੇੜਾ ਲਾਇਆ ਆ। ਹੂੰ ਹੁਣ ਪਾਣੀ ਆ ਮੇਰੇ ਕੋਲ ਜੀ 2.5 ਤੋਂ 3 ਘੰਟੇ, ਹੂੰ ਵੀ ਹੁਣ ਮੈਂ 2.5 ਤੋਂ 3 ਘੰਟੇ ਅਗਰ ਜੇ ਮੈਂ ਸਿਰਫ 2 ਗੇੜੇ ਹੀ ਲਾਣ ਚੱਲ ਜਾਵਾਂ 3 ਵੀ ਕਿਲੋਮੀਟਰ ਦੇਖਾਂ ਵੀ ਉਹ ਪੈਂਪਰਾਂ ਨਾਲ ਬੰਦ ਤਾਂ ਨਹੀਂ ਹੋਇਆ। ਬੰਦ ਤਾਂ ਨਹੀਂ ਹੋਇਆ ਤੇ ਮੇਰਾ ਪਾਣੀ ਤਾਂ ਲੱਗ ਗਿਆ। ਹਾਂ ਲੱਗ ਗਿਆ ਇਦਾਂ ਹੀ ਨਹੀਂ ਬਿਲਕੁਲ। ਵੀ ਔਰ ਹੁਣ ਬਲਕਿ ਮੈਨੂੰ ਜਦੋਂ ਇਹ ਪਹਿਲੀ ਦੱਸੋ- ਪਹਿਲੀ ਵਾਰੀ ਆਂਦੀ ਹੈ ਨਾ, ਹਾਂ ਜਦੋਂ ਨਹਿਰ ਬੰਦ ਹੁੰਦੀ ਹੈ, ਹੂੰ। ਜਦੋਂ ਜਿਸ ਵੀ ਘਰ ਦੀ ਪਹਿਲੀ ਵਾਰੀ ਆਉਂਦੀ ਹੈ, ਹੂੰ। ਉਹ 2-3 ਬੰਦੇ ਇਸੇ ਕੰਮ ਤੇ ਲੱਗੇ ਹੁੰਦੇ ਆ। ਉਹ ਤਾਂ ਬਿਲਕੁਲ ਇਦਾਂ ਹੀ ਆ। ਲੇਕਿਨ ਚਲੋ ਬਾਅਦ ਵਾਲਿਆਂ ਦੀ ਵੀ ਹਾਂ। ਇਹ ਨਹਿਰ ਦੇ ਵਿੱਚ ਪੈਂਪਰ ਕਿੱਥੋਂ ਆਉਂਦੇ ਆ? ਇਹ ਸਾਡੇ ਦੱਸਾਂ ਕਿਆ ਬਾਤ, ਹੂੰ। ਸਾਡੇ ਕੌਮ ਆ ਨਾ ਜਿਹੜੀ, ਹੂੰ। ਇਹ ਤਾਂ ਐਸੀ ਜਗ੍ਹਾ ਤੇ ਕੂੜਾ ਸਿੱਟਦੀ ਹੈ ਨਾ, ਹੂੰ। ਜਿੱਥੇ ਬੰਦਾ ਤਸੱਵਰ ਨਹੀਂ ਕਰ ਸਕਦਾ। ਹੂੰ। ਹੁਣ ਯਾਨੀ ਕਿ ਆ ਜਿਹੜੇ ਸ਼ਮਾਲੀ ਇਲਾਕੇ, ਜਿਹੜੇ ਪਹਾੜਾਂ ਵਾਲੇ ਬਹੁਤ, ਉੱਥੇ ਵੀ ਤੁਹਾਨੂੰ ਯਾਨੀ ਕਿ ਜਿਹੜਾ ਵਾ ਨਾ ਜੂਸ ਦੇ ਡੱਬੇ ਇਹ ਤੁਹਾਨੂੰ ਜਿਹੜੇ ਛਾਪਰ ਇਹ ਯਾਨੀ ਕਿ ਜਿਹੜਾ ਨਾ ਬਹੁਤ ਸਾਰੇ ਚਿਪਸ ਦੇ ਇਹ ਤੁਹਾਨੂੰ ਉੱਥੇ ਵੀ ਨਜ਼ਰ ਆਉਣਗੇ। ਇਹਨਾਂ ਨੇ ਨਾ ਯਾਨੀ ਕਿ ਖਾਣੇ ਪੀਣੇ ਦਾ ਇੱਕ ਤਾਂ ਇਹ ਸਾਡੀ ਕੌਮ ਨੇ ਸਮਝ ਲਿਆ ਵੀ ਜਿੱਥੇ ਵੀ ਅਸੀਂ ਜਾਣਾ ਨਾ, ਇਹਨਾਂ ਦੀ ਇੰਟਰਟੇਨਮੈਂਟ ਖਾਣੇ ਪੀਣੇ ਤੋਂ ਬਗੈਰ ਨਹੀਂ ਹੁੰਦੀ। ਵੀ ਹਾਲਾਂਕਿ ਪਹਾੜ ਦੇਖੋ, ਮੌਸਮ ਦੇਖੋ, ਉੱਥੇ ਯਾਨੀ ਕਿ ਵੀ ਚਿਪਸ ਖਾਣ ਨਾਲ ਇਹ ਤਾਂ ਨਹੀਂ ਨਾ ਮਜ਼ਾ ਆਉਣਾ ਹੈ। ਅੰਬ ਖਾ ਕੇ ਵੀ ਹਾਂ ਤੇ ਉਹ ਫਿਰ ਜਨਾਬ ਇਹਨਾਂ ਨੇ ਨਾ ਖਾਣਾ ਵਾ, ਫਿਰ ਕਿਸੇ ਬੰਦੇ ਨੇ ਯਾਨੀ ਕਿ ਜਿਹੜਾ ਵਾ ਨਾ ਤੁਸੀਂ ਬਾਗੀ ਜਾਣਾ ਚਲੇ ਜਾਓ ਉੱਥੇ ਵੀ ਇੰਝ ਹੀ ਹੁੰਦਾ ਕਿ ਜਦੋਂ ਫੈਮਿਲੀ ਬਹਿ ਜਾਂਦੀ 10-12 ਬੰਦੇ ਉੱਥੇ ਨੇ ਖਾਂਦੇ, ਉਹ ਇੰਝ ਹੀ ਹੁੰਦਾ ਜਿਸ ਤਰ੍ਹਾਂ ਕਿ ਕੋਈ ਬਰਾਤ ਤੋਂ ਬਾਅਦ ਨਹੀਂ ਹੁੰਦਾ ਹੈ ਵੀ ਉਹ ਸਾਰਾ ਗਰਾਊਂਡ ਭਰਿਆ ਹੋਇਆ ਹੁੰਦਾ ਵਾ। ਇਸ ਤਰ੍ਹਾਂ ਅਸਲ 'ਚ ਸਫਾਈ ਜਿਹੜੀ ਹੈ ਨਾ, ਇਹ ਕਿਸੇ ਵੀ ਕੌਮ 'ਚ ਨਾ ਇਹ ਬਿਲਟ ਇਨ ਦੀ ਹੁੰਦੀ ਆ। ਇਹ ਤੁਸੀਂ ਇਹਨਾਂ ਨੂੰ ਨਾ ਇੰਝ 2-4 ਦਿਨਾਂ 'ਚ ਨਹੀਂ ਸਿਖਾ ਸਕਦੇ। ਇਹ ਬੜੇ ਯਾਨੀ ਕਿ ਸਾਲਾਂ ਤੋਂ ਯਾਨੀ ਕਿ ਜਿਹੜਾ ਉਹਨਾਂ ਚੀਜ਼ਾਂ ਦਾ ਹੁੰਦਾ ਵਾ ਕਿ ਜਦੋਂ ਤੁਸੀਂ ਬੱਚਿਆਂ ਨੂੰ ਤੁਸੀਂ ਇਸ ਚੀਜ਼ ਤੇ ਆਦੀ ਕਰਦੇ ਆ ਕਿ ਉਹ ਚੀਜ਼ਾਂ ਉਹ ਆਪਣਾ ਰੈਪਰ ਜਿਹੜੇ ਆ ਉਹ ਆਪਣੇ ਡਸਟਬਿਨ 'ਚ ਸਿੱਟਣ, ਇੱਥੇ ਨਾ ਸਿੱਟਣ ਤੇ ਫਿਰ ਕੋਈ ਵੀ ਚੀਜ਼ ਹੈ ਆ। ਅੱਛਾ ਫਿਰ ਇੱਕ ਤੁਸੀਂ ਦੇਖੋ ਸਾਡੇ ਲੋਕ ਨਾ ਬੋਤਲ ਪੀਂਦੇ ਆ ਤੇ ਉਹ ਸੜਕ ਤੇ ਮਾਰਦੇ ਆ ਮਗੇਲ ਕੇ, ਕਿਸੇ ਮੋਟਰਸਾਈਕਲ ਵਾਲੇ ਦੇ ਵੱਜੇ ਕੋਈ ਵੈਸੇ ਯਾਨੀ ਕਿ ਜਿਹੜਾ ਵਾ ਉਛਲ ਜੇ ਉਹਦੇ ਤੋਂ, ਉਹ ਅਲੱਗ ਤੋਂ ਆ। ਔਰ ਫਿਰ ਇਸ ਤਰ੍ਹਾਂ ਹੀ ਯਾਨੀ ਕਿ ਜਿਹੜਾ ਵਾ ਨਾ ਇਹਦਾ ਚਿਪਸ ਦਾ ਡੱਬਾ ਉਰਾਂ ਪਰਾਂ ਉਹਨੂੰ ਵੀ ਇਸ ਤਰ੍ਹਾਂ ਖਾਂਦੇ ਆ ਤੇ ਸ਼ੀਸ਼ਾ ਖੋਲ੍ਹਦੇ ਆ ਤੇ ਇਸ ਤਰ੍ਹਾਂ ਕਰਕੇ ਜਿਹੜਾ ਨਾ ਸਿੱਟ ਦਿੰਦੇ ਆ। ਇਹ ਬਲਕਿ ਕਈ ਵੀਡੀਓ 'ਚ ਦੇਖਿਆ ਅਗਲੇ ਨੇ ਬੰਦਿਆਂ ਨੇ ਪਿੱਛੇ ਤਾਕਬ ਕਰਕੇ ਨਾ ਅਗਲੇ ਨੇ ਗੱਡੀ ਦੇ ਵਿੱਚ ਸਿੱਟੇ, ਗੱਡੀ 'ਚ ਸਿੱਟੇ ਵੀ ਹਾਂ ਵੀ ਤੁਸੀਂ ਹੋਣਾ ਵੀ ਹੋਣਾ ਵੀ ਇਹਦੇ ਤੇ ਸਖਤੀ ਨਾਲ ਅਮਲ ਹੋਣਾ ਚਾਹੀਦਾ ਜੀ। ਜਿੱਦਾਂ ਕਿ ਮੈਂ ਤੁਹਾਨੂੰ ਅੱਗੇ ਜਿਹੜਾ ਅਸਿਸਟੈਂਟ ਡਾਇਰੈਕਟਰ ਦੀ ਗੱਲ ਕੀਤੀ ਤਸੀਫ ਸਾਹਿਬ ਦੀ, ਮੈਂ ਕਹਿੰਦਾ ਜੀ ਉਦਾਂ ਹੋਣਾ ਚਾਹੀਦਾ। ਵੀਡੀਓ ਦੇ ਵਿੱਚ ਬੰਦੇ ਨਾ ਜੀ ਦੇਖੋ ਜੀ, ਮੋਬਾਈਲ ਹਰ ਬੰਦੇ ਕੋਲ ਹੈ। ਇਹ ਕੋਈ ਟਿਕਟੌਕ ਨੱਚਣ ਗਾਣਨ ਵਾਸਤੇ ਤਾਂ ਨਹੀਂ ਹੈ, ਬਿਲਕੁਲ ਨਾ ਕੋਈ ਫੇਸਬੁੱਕ ਸਿਰਫ ਨੱਚਣ ਗਾਣ ਵਾਸਤੇ ਵੀ ਇਹਦੇ ਉੱਤੇ ਨੱਚਣਾ ਤੇ ਗਾਣਾ ਤੇ ਕੁੱਦਣਾ ਹੈ। ਜੇ ਕੋਈ ਚੰਗਾ ਕੰਮ ਇਹਦੇ ਤੇ ਕਰਦਾ ਉਹਨੂੰ ਕਹਿਣਗੇ ਲਓ ਜੀ ਇਹ ਟਿਕਟੌਕਰ ਬਣ ਗਿਆ। ਅੱਛਾ ਇੱਕ ਨਾ ਟਿਕਟੌਕਰ ਲਫ਼ਜ਼ ਜਿਹੜਾ ਨਾ ਸਾਡੇ ਕੁਝ ਕੰਟੈਂਟ ਕ੍ਰੀਏਟਰਾਂ ਨੇ ਨਾ ਇਹਨੂੰ ਪਲੇਟਫਾਰਮ ਨੂੰ ਵੀ ਇਸ ਕੰਮ ਨੂੰ ਵੀ ਭੈੜਾ ਬਣਾਤਾ। ਹਾਂਜੀ ਟਿਕਟੌਕਰ ਇੱਕ ਜਿਵੇਂ ਗਾਲ ਹੋ ਗਈ। ਉਹ ਕਹਿੰਦਾ ਵੀ ਉਹ ਕਈ ਬੰਦੇ ਕਹਿੰਦੇ ਵੀ ਮੈਨੂੰ ਟਿਕਟੌਕਰ ਨਾ ਕਹੀਂ। ਉਹ ਕਹਿੰਦਾ ਮੈਂ ਕੰਟੈਂਟ ਕ੍ਰੀਏਟਰ ਆ, ਮੈਂ ਟਿਕਟੌਕਰ। ਹਾਲਾਂਕਿ ਤੁਸੀਂ ਇਹ ਦੇਖੋ ਵੀ ਮੈਂ ਉਹੀ ਗੱਲ ਕਰਦਾ ਨਾ ਵੀ ਟਿਕਟੌਕਰ ਕਹਿਣਗੇ ਜੀ ਲਓ ਜੀ ਉਹ ਅਸਿਸਟੈਂਟ ਡਾਇਰੈਕਟਰ ਉਹ ਟਿਕਟੌਕਰ ਹੋ ਗਿਆ। ਜਿਸ ਤਰ੍ਹਾਂ ਕਹਿੰਦੇ ਨਹੀਂ ਉਹ ਮੁੰਡਾ ਨਸ਼ੇ ਤੇ ਲੱਗ ਗਿਆ। ਵੀ ਯਾਰ ਅਗਰ ਤੁਹਾਡੇ ਕੋਲ ਚੰਗਾ ਕੰਮ ਤੁਹਾਡੇ ਤੱਕ ਪਹੁੰਚਾ ਰਿਹਾ, ਉਹ ਇੱਕ ਦਿਖਾ ਰਿਹਾ ਵੀ ਆ ਤਾਂ ਤੁਸੀਂ ਉਹਦੇ ਕੰਮ ਦੇ ਵਿੱਚ ਗਲਤੀ ਕੱਢੋ ਵੀ ਉਹ ਮਾੜਾ ਕਰ ਰਿਹਾ। ਉਹਦੇ ਨਾਲ ਕਿੰਨੇ ਲੋਕਾਂ ਨੂੰ ਇੱਕ ਵੀਡੀਓ ਦੇਖਦਾ ਬੰਦਾ, 10 ਦੁਕਾਨਦਾਰਾਂ ਨੂੰ ਪਤਾ ਲੱਗਦਾ ਵੀ ਯਾਰ ਤੁਸੀਂ ਸਾਹਿਬ ਆ ਗਏ ਨਾ ਜਿੱਥੇ ਕੰਮ ਬੜਾ ਖਰਾਬ ਹੋਣਾ। ਅੱਛਾ ਟਿਕਟੌਕ ਦੀ ਗੱਲ ਚੱਲੀ ਨਾ, ਮੈਂ ਇੱਕ ਗੱਲ ਬੜੇ ਦਿਨਾਂ ਤੋਂ ਕਰਨਾ ਚਾਹ ਰਿਹਾ ਸੀ। ਕਰੋ ਜੀ ਤੁਸੀਂ, ਕਿ ਐਡਾ ਵੱਡਾ ਪਲੇਟਫਾਰਮ। ਸਾਡੇ ਨਾ ਜਿਹੜੇ ਲੋਕ ਹੁੰਦੇ ਸੀ ਨਾ ਬਦਮਾਸ਼ ਜਿਹਨਾਂ ਨੂੰ ਕਹਿੰਦੇ ਸੀ ਜਾਂ ਗੈਂਗਸਟਰ, ਉਹ ਕੁਛ ਲੋਕੀ ਨਾ ਹਾਲਾਤ ਮਜਬੂਰੀ ਦੇ ਤਹਿਤ ਯਾਨੀ ਕਿ ਜਿਹੜਾ ਵਾ ਇੱਕ ਪ੍ਰੋਸੈਸ ਚੋਂ ਵੀ ਦੁਸ਼ਮਣੀਆਂ ਤੋਂ ਬਣ ਗਏ, ਜਾਂ ਕੁਛ ਲੋਕਾਂ ਦੀ ਨਾ ਉਹ ਰੋਜ਼ੀ ਰੋਟੀ ਸੀ ਵੀ ਉਹ ਵਾਰਦਾਤਾਂ ਕਰਦੇ ਸੀ। ਉਹਦੇ 'ਚ ਵੀ ਜ਼ਿਆਦਾਤਰ ਨਾ ਉਹ ਹਾਲਾਤ ਦੇ ਸਤਾਏ ਹੋਏ ਲੋਕ ਹੈ ਸੀ। 20% 15% ਹੋਣਗੇ ਜਿਹੜੇ ਕਿ ਸ਼ੌਕੀਆ ਜਿਹੜਾ ਵਾ
ਹੁਣ ਜਨਾਬ ਇਹ ਮੀਡੀਆ ਨੂੰ ਇਸਤੇਮਾਲ ਕਰਨ ਦੀ ਖਾਤਰ ਨਾ ਉਹ ਲੋਕੀ ਉਹ ਗੰਨਾ ਕਿਰਾਏ ਦੇ ਗਾਰਡ ਵੱਡੀਆਂ ਵੱਡੀਆਂ ਗੱਡੀਆਂ ਕੋਈ ਕੰਟੈਂਟ ਨਹੀਂ, ਕੋਈ ਗੱਲ ਨਹੀਂ ਕਰਦੇ, ਕੋਈ ਕੁਝ ਨਹੀਂ। ਅੱਛਾ ਹੁੰਦਾ ਤਾਂ ਇਹ ਹੈ ਨਾ ਕਿ ਕੋਈ ਚੀਜ਼ ਵੀ ਉਹਦੇ 'ਚ ਕੋਈ ਗੱਲ ਕਰਦਾ ਕੋਈ ਬੰਦਾ, ਉਹ ਆ ਚੀਜ਼, ਜਾਂ ਹੈ ਕਿ ਕੋਈ ਉਹ ਕੋਈ ਕਰਤੱਵ ਦਿਖਾਉਂਦਾ, ਕੋਈ ਬਾਜ਼ੀ ਲਾਉਂਦਾ, ਕੋਈ ਦੌੜ ਲਾਉਂਦਾ, ਕੋਈ ਐਕਸਪ੍ਰੈਸ਼ਨ ਵਾਲਾ ਦਿੰਦਾ ਵਾ, ਉਹ ਹੈ ਕੋਈ ਚੀਜ਼, ਜਾਂ ਕੋਈ ਹੋਰ ਕੰਮ ਕਰਕੇ ਦਿਖਾਉਂਦਾ। ਉਹਨਾਂ 'ਚ ਸਵਾਏ ਯਾਨੀ ਕਿ ਗੱਡੀਆਂ ਤੋਂ ਉਤਰਨ ਬਹਿਣ ਤੋਂ ਇਲਾਵਾ ਪਤਾ ਨਹੀਂ ਕੀ ਉਹਦੇ 'ਚ ਤਖਲੀਕੀ ਆ। ਔਰ ਇਹ ਅੱਛਾ ਉਹ ਤਾਂ ਕਰਨੇ ਵਾਲਿਆਂ ਤੇ ਤਾਂ ਇੰਨਾ ਨਹੀਂ ਹੈ। ਅਸੀਂ ਦੇਖ ਵੀ ਤਾਂ ਅਸਲ ਜਿਹੜਾ ਸਾਡੇ ਇਹ ਬਹਿਸੀਅਤ ਕੌਮ ਜਿਹੜਾ ਵਾ ਨਾ, ਇਹ ਉਹਨਾਂ ਸਾਰਿਆਂ ਦੇ 10-10 ਮਿਲੀਅਨ ਫਾਲੋਅਰ ਆ। ਮੈਂ ਤੁਹਾਨੂੰ ਇਹ ਦੱਸਦਾ, ਕੱਲ ਦੀ ਗੱਲ, ਪਰਸੋਂ ਦੀ, ਸਰੋਇਆ ਸਾਹਿਬ, ਅੰਜਮ ਸਰੋਇਆ ਸਾਹਿਬ ਗਏ ਸੀਗੇ ਬਲਾਲ ਮਾਰ ਦੇ ਉੱਥੇ ਨਾ ਜੀ, ਉੱਥੇ ਉਹਨਾਂ ਨੇ ਵੀਡੀਓ ਬਣਾਈ ਤੇ ਉਹਨਾਂ ਨੇ ਮਿਸਟਰ ਪਤਲੂ ਨੂੰ ਇਹ ਗੱਲ ਕੀਤੀ ਵੀ ਤੂੰ ਸਾਡੇ ਪਿੰਡ ਦਾ ਨਾਮ ਲੈ ਦੇ। ਉਹਨਾਂ ਨੇ ਉਹ ਪਿੰਡ ਦਾ ਨਾਮ ਲਿਆ ਤਾਂ ਮੈਂ ਤਾਂ ਗਿਆ ਨਹੀਂ ਸੀ, ਤੁਸੀਂ ਵੀ ਕੋਈ ਨਹੀਂ ਗਏ ਹੈ। ਮੈਂ ਨਾ ਜੀ ਉਹਨਾਂ ਕੇ ਕਲਿੱਪ ਕੱਢ ਕੇ ਉਹ ਟਿਕਟੌਕ ਦੇ ਉੱਤੇ ਲਾਇਆ। ਹਾਲਾਂਕਿ ਮੈਂ ਉਹ ਜੀ ਟਿਕਟੌਕ ਦੇ ਉੱਤੇ ਬੜਾ ਬਹਿ ਕੇ ਨਾ ਲੋਕਾਂ ਨੂੰ ਆਪਣੇ ਵੱਲੋਂ ਵੀ ਜਿੰਨਾ ਕਿ ਮੈਂ ਜਿੰਨੇ ਜੋਗਾ ਹੈ ਵੀ ਬੜੀ ਸੋਹਣੀ ਵੀਡੀਓ ਪਾ ਕੇ ਦੇਖੀਆਂ ਵੀ ਯਾਰ ਮੈਂ ਕਿਸੇ ਤਰ੍ਹਾਂ ਵੀ ਕੋਈ ਗੱਲ ਕਰ ਰਿਹਾ ਆਪਣੇ। ਮੇਰੇ ਵੀ ਕਈ ਦਫਾ ਜ਼ਿਹਨ ਚ ਆਇਆ ਵੀ ਇੱਕ ਫਿਕਰੇ ਵਾਲੀ ਜਿਹੜੀ ਹੈ ਨਾ ਵੀ ਕੀਤੀ ਜਾਏ, ਬਲਕਿ ਮੈਂ ਫੇਸਬੁੱਕ ਤੇ 3-4 ਵੀਡੀਓ ਕੀਤੀਆਂ, ਕੋਈ 5-5 4-4 ਹਜ਼ਾਰ ਚੱਲੀਆਂ, ਲੇਕਿਨ ਉਹ ਦੇਖਿਆ ਕਿ ਨਹੀਂ ਰਿਸਪੌਂਸ ਕਿਹਨੂੰ ਕਰਦੇ ਆ ਵੀ ਤੁਸੀਂ ਇਹ ਦੇਖੋ ਵੀ ਉਹਦੇ ਤੇ ਸਿਰਫ ਮਿਸਟਰ ਪਤਲੂ ਨੇ ਗੱਲ ਕਿਹਾ ਵੀ ਐਮਏ ਸ਼ਾਹ ਜੀ ਹੈ ਸਾਡੇ ਪਿੰਡ ਦਾ ਆਪਣੇ ਦਾ ਨਾਮ ਲਿਆ, ਬੜੀ ਖੁਸ਼ੀ ਹੋਈ। 11 ਲੱਖ ਚੱਲ ਗਏ। ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਹੁੰਦਾ ਨਾ ਕਿ ਕੁਝ ਬੰਦੇ ਆ ਜਿਹੜੇ ਉਹਨਾਂ ਨੇ ਜੀ ਕੋਈ ਕੰਮ ਐਸਾ ਕੀਤਾ ਕਿ ਜਿਹੜਾ ਮੁਆਸ਼ਰੇ 'ਚ ਸੁਧਾਰ ਹੋ ਗਿਆ। ਉਹਨਾਂ ਨੇ ਕੋਈ ਸਾਇੰਸ ਦੀ ਇਜਾਦ ਕੀਤੀ, ਜਾਂ ਕੋਈ ਉਹਨਾਂ ਨੇ ਕੋਈ ਤਾਲੀਮ ਫੈਲਾਈ ਹੈ, ਜਾਂ ਕੋਈ ਸੋਸ਼ਲ ਵਰਕ ਕੀਤਾ ਹੈ। ਮੈਂ ਕਹਿੰਦਾ ਕਿ ਇਸ ਤਰ੍ਹਾਂ ਦੇ ਯਾਨੀ ਕਿ ਜਿਹੜਾ ਵਾ ਨਾ ਆਈਡੀਅਲਾਈਜ਼ ਲੋਕੀ ਹੁੰਦੇ ਆ ਵੀ ਉਹਨਾਂ ਲੋਕਾਂ ਨੂੰ ਯਾਨੀ ਕਿ ਜਿਹੜਾ ਵਾ ਨਾ ਉਹ ਦੇਖ ਰਹੇ ਆ ਯਾਨੀ ਕਿ ਮੈਂ ਕਹਿੰਦਾ ਕਿ ਕਿਸੇ ਕੌਮ ਦਾ ਨਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਵਾ ਕਿ ਉਹਦੇ ਆਈਡੀਅਲ ਕਿਉਂ ਨਾ ਹੈ। ਜਿਸ ਤਰ੍ਹਾਂ ਸਾਡੀ ਕੌਮ ਦੇ ਹੁਣ ਜਿਹੜੇ ਆਈਡੀਅਲ ਜਿਸ ਤਰ੍ਹਾਂ ਦੇ ਲੋਕ ਹੈ ਨਾ ਵੀ ਉਹਨਾਂ ਨੇ ਨਾ ਤਾਂ ਕੋਈ ਸਾਇੰਸ ਦਾ ਕੰਮ ਕੀਤਾ ਵਾ, ਨਾ ਉਹਨਾਂ ਨੇ ਕੋਈ ਕਿਤਾਬਾਂ ਲਿਖੀਆਂ ਵਾ, ਨਾ ਉਹਨਾਂ ਨੇ ਕੋਈ ਸੋਸ਼ਲ ਵਰਕ ਕੀਤਾ ਵਾ। ਉਹਨਾਂ ਨੇ ਸਵਾਏ ਯਾਨੀ ਕਿ ਮੈਂ ਤਾਂ ਬੇਹੂਦਗੀ ਕਹੂੰਗਾ। ਦੇਖੋ ਜੀ ਜਿਹੜੀ ਡਿਕਸ਼ਨ ਆ ਨਾ ਹੈ, ਉਹ ਜਿਹੜੀ ਡਿਕਸ਼ਨ ਤੁਸੀਂ ਆਪਣੇ ਬੜੇ ਭਾਈ ਦੇ ਨਾਲ, ਛੋਟੇ ਭਾਈ ਦੇ ਨਾਲ, ਆਪਣੀ ਫੈਮਿਲੀ 'ਚ ਜਿਹੜਾ ਵਾ ਨਾ ਸ਼ੇਅਰ ਨਹੀਂ, ਇਕੱਠੇ ਨਹੀਂ ਦੇਖ ਸਕਦੇ। ਮੈਂ ਕਹਿੰਦਾ ਕਿ ਉਹ ਕੰਟੈਂਟ ਦੇਖਣ ਵਾਲਾ ਨਹੀਂ ਹੈ। ਤੇ ਮੈਨੂੰ ਤੇ 1-2 ਵਾਰੀ ਇਤਫਾਕ ਹੋਇਆ, ਮੈਂ ਤਾਂ ਨਹੀਂ ਬਕਾਇਦਾ ਦੇ, ਲੇਕਿਨ ਸਿਰਫ ਇਸ ਵੀ ਇਹ ਕਰਦੇ ਕਿਆ ਵਾ ਹੈ। ਲੇਕਿਨ ਉਹ ਜਿਹਦੇ ਜਿੰਨਾ ਕਿ 1-2 ਵੀਡੀਓ ਦੇਖੀਆਂ ਨਾ, ਉਹਦੇ ਤੋਂ ਮੈਨੂੰ ਤਾਂ ਬੜੀ ਯਾਨੀ ਕਿ ਆਵਾਜ਼ਾਰੀ ਕਿਸਮ ਦੀ ਹੋਈ, ਕੋਈ ਚੀਜ਼ ਨਹੀਂ ਯਾਰ। ਮੈਂ ਹੈਰਾਨ ਹੈ ਕਿ ਲੋਕੀ ਇਹ ਕੀ ਚੀਜ਼ ਜਿਹੜੀ ਹੈ ਨਾ ਦੇਖਦੇ ਆ। ਰਾਣਾ ਸਾਹਿਬ ਉਹੀ ਗੱਲ ਆ ਵੀ ਅਗਰ ਉੱਥੇ ਹੀ ਇਹਨਾਂ ਹਾਲਾਤ ਦੇ ਵਿੱਚ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਆ, ਉੱਥੇ ਇੱਕ ਬੰਦਾ ਇਹੋ ਜਿਹਾ ਆਂਦਾ ਵੀ ਜਿਹੜਾ ਚੰਗਾ ਕੰਮ ਲੈ ਕੇ ਆਂਦਾ ਹੈ, ਉਹਨੂੰ ਅਸੀਂ ਕਹਿੰਦੇ ਲਓ ਜੀ ਇਹ ਟਿਕਟੋਕਰ ਬਣ ਗਿਆ। ਮੈਂ ਤਾਂ ਇਹੀ ਗੱਲ ਕਰਦਾ ਸੀ ਨਾ ਵੀ ਜਿਹੜਾ ਬੰਦਾ ਇੰਨਾ ਚੰਗਾ ਕੰਮ ਕਰ ਰਿਹਾ ਉਹਨੂੰ ਕਹਾਂਗੇ ਜੀ ਟਿਕਟੋਕਰ ਬਣ ਗਿਆ ਜੀ, ਇਹ ਜੀ ਆਪਣੀ ਟਿਕਟੋਕਰ ਕਰਕੇ ਵੀਡੀਓ ਬਣਾਉਂਦਾ। ਹਾਲਾਂਕਿ ਉਹ ਇੱਕ ਐਸੀ ਤਸ਼ਹੀਰ ਆ ਵੀ ਅਗਰ ਮੈਂ ਕਹਿੰਦਾ ਹਰ ਏਸੀ ਕੰਮ ਕਰਨ ਲੱਗ ਜਾਏ ਨਾ ਜੀ, ਹਰ ਜਿਹੜਾ ਅਸਿਸਟੈਂਟ ਡਾਇਰੈਕਟਰ ਲੋਕਲ ਗਵਰਨਮੈਂਟ ਦਾ ਇਹ ਕੰਮ ਕਰਨ ਲੱਗ ਜੇ ਕਮ ਸੇ ਕਮ, ਚਲੋ ਜੀ ਕੁਛ ਨਾ ਕੁਛ ਤਾਂ ਲੋਕਾਂ ਨੂੰ ਚਲੋ ਛਾਪਰਾਂ ਵਾਲਾ ਹੀ ਕੰਮ ਬੰਦ ਹੋ ਜਾਏ। ਮੈਂ ਕਹਿੰਦਾ ਇਹ ਵਾਹ ਲਿਆ ਜੀ ਕੱਦੂ ਤੋੜ ਕੇ ਦੇਖੋ ਰਾਣਾ ਸਾਹਿਬ, ਅੱਜ ਕੱਲ ਇੰਨੀ ਗਰਮੀ ਦੇ ਵਿੱਚ ਆਪਣੇ ਲੱਗੇ ਕੱਦੂ ਕੈਸੇ ਬੜੇ ਜਿਹੜੇ ਆ ਨਾ ਬਾਰਿਸ਼ ਤੋਂ ਬਾਅਦ ਜਿਸ ਤਰ੍ਹਾਂ ਧੁੱਲੇ ਜਿਹੜੇ ਆ ਨਾ, ਔਰ ਅੱਜ ਕੱਲ ਬਹੁਤ ਘੱਟ ਆ ਸਬਜ਼ੀਆਂ ਹੁਣ ਨਾ ਬਾਰਿਸ਼ਾਂ ਤੋਂ ਬਾਅਦ ਬਹੁਤ ਘਟ ਗਈਆਂ। ਮੈਂ ਕਹਿੰਦਾ ਵੀ ਆ ਪਤਰੇਰ ਨੇ, ਸ਼ਮਸ਼ਾਦ ਨੇ, ਨੰਬਰਦਾਰ ਨੇ ਲਾਏ ਹੋਏ ਆ, ਉਹ ਪਹਿਲਾਂ ਤਾਂ ਸੁੱਕ ਸਕ ਗਈਆਂ ਸੀਗੀਆਂ, ਉਹ ਹੁਣ ਦੁਬਾਰਾ ਤੋਂ ਜਿਹੜਾ ਹਰੀਆਂ ਜੀ ਹੋ ਕੇ ਤੇ ਉਹ ਕੱਦੂ ਜੀ ਉਹਨਾਂ ਨੇ ਚੁੱਕ ਲਏ ਹੋਏ ਆ। ਨਾਲੇ ਜਿਹੜੀ ਸਾਫ ਸੁਥਰਾ ਕੱਦੂ, ਜਿਹੜੀ ਬੇਲਾਂ ਬਚ ਗਈਆਂ ਨਾ, ਹੁਣ ਜਿਹੜਾ ਆਣੇ ਵਾਲਾ ਟਾਈਮ ਆ ਨਾ, ਉਹਦੇ 'ਚ 2-3 ਮਹੀਨਿਆਂ 'ਚ ਬਹੁਤ ਫਲ ਲੱਗਦਾ ਵਾ। ਤੁਸੀਂ ਮੈਨੂੰ ਇਹ ਦੱਸੋ ਵੀ ਐਡਾ ਸਾਫ ਸੁਥਰਾ ਕੱਦੂ ਕਿਉਂ ਆ? ਇਹ ਬਾਰਿਸ਼ ਦੀ ਵਜ੍ਹਾ ਤੋਂ। ਬਾਰਿਸ਼ ਦੀ ਵਜ੍ਹਾ ਤੋਂ ਤਾਂ ਹੈ ਆ, ਉਹਦੇ ਤੋਂ ਜ਼ਿਆਦਾ ਵਜ੍ਹਾ ਹੈਗੀ ਆ ਵੀ ਬਾਂਸ ਤੇ ਉੱਤੇ ਚੜਿਆ ਹੈ, ਜ਼ਮੀਨ ਤੇ ਨਹੀਂ। ਜ਼ਮੀਨ ਵਾਲਾ ਜਿਹੜਾ ਨਾ ਉਹ ਖਰਾਬ ਹੁੰਦਾ ਵਾ, ਕਿਉਂਕਿ ਉਹਨੂੰ ਮਿੱਟੀ ਲੱਗਦੀ ਆ, ਉਹਨੂੰ ਨਿਸ਼ਾਨ ਪੈਂਦਾ। ਇਹ ਸਾਫ ਸੁਥਰਾ ਕੱਦੂ ਆ ਜੀ। ਲਓ ਜੀ ਰਾਣਾ ਸਾਹਿਬ ਲੈ ਜਾਓ ਤੁਸੀਂ, ਅੱਜ ਤੁਸੀਂ ਲੈ ਜਾਓ, ਕੱਲ ਨੂੰ ਅਸੀਂ ਸੋਚਾਂਗੇ। ਆਹੋ ਲੈ ਜਾਓ।
ਲੋ ਜੀ, ਅੱਜ ਦੀ ਸਾਡੀ ਇੱਕ ਵੀਡੀਓ ਹੈ। ਗੱਲ ਤਾਂ ਇਹ ਸੀਗੀ ਵੀ ਅਸੀਂ ਘਰੋਂ ਉੱਥੋਂ ਲੈ ਕੇ ਅੰਬ ਲੈ ਕੇ ਆੜੂ ਲੈ ਕੇ ਵੀ ਚਲੋ ਇਹ ਬੈਠਾਂਗੇ ਗੱਲਬਾਤ ਵੀਰਾਂ ਦੇ ਨਾਲ ਕੋਈ, ਲੇਕਿਨ ਰਾਣਾ ਸਾਹਿਬ ਦਾ ਜਦੋਂ ਆ ਝੋਲਾ ਸਾਹਮਣੇ ਆਇਆ ਨਾ ਤੇ ਮੇਰਾ ਧਿਆਨ ਇਹ ਝੋਲੇ ਤੇ ਪੈ ਗਿਆ ਵੀ ਉਹ ਲੋਕ ਜਿਹੜੇ ਆ ਉਸ ਟਾਈਮ ਬਿਮਾਰੀਆਂ ਵੀ ਸ਼ਾਇਦ ਇਹਨਾਂ ਹੀ ਵਜ੍ਹਾ ਤੋਂ ਘੱਟ ਸੀਗੀਆਂ ਵੀ ਸਾਡੀ ਹਰ ਸ਼ੈ ਜਿਹੜੀ ਆ ਨਾ ਛਾਪਰ ਦੇ ਵਿੱਚ ਘਰੇ ਨਹੀਂ ਆਉਂਦੀ ਸੀ, ਜਿਹੜਾ ਹਾਲਾਤ ਸਾਡਾ ਅੱਜ ਬਣਿਆ ਹੈ। ਤੇ ਦੋ ਤਿੰਨ ਕੰਮ ਜੀ ਇਦਾਂ ਦੇ ਹੈਗੇ ਆ ਵੀ ਕੋਈ ਚੰਗਾ ਕੰਮ ਕਰੇ ਨਾ ਤੇ ਉਹਨੂੰ ਕਹਿਣਾ ਚਾਹੀਦਾ ਕਿ ਵੀ ਤੂੰ ਚੰਗਾ ਕੀਤਾ। ਉਹਦੇ 1000 ਕੰਮ ਮਾੜੇ ਹੋਣ, ਇੱਕ ਵੀ ਚੰਗਾ ਵੀ ਰਾਣਾ ਸਾਹਿਬ ਉਹਨੂੰ ਕਹਿਣਾ ਚਾਹੀਦਾ। ਛਾਪਰ ਵਾਲਾ ਕੰਮ ਜੀ ਸਾਡੀ ਸਰਕਾਰ ਨੇ ਕੀਤਾ, ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਕਹਿੰਦਾ ਵੀ ਮੈਨੂੰ ਬਹੁਤ ਚੰਗਾ ਲੱਗਿਆ। ਸਾਡੇ ਪਿੰਡਾਂ ਥਾਵਾਂ ਦੇ ਉੱਤੇ ਜਿਹੜਾ ਕਿ ਪਹਿਲਾਂ ਦੇਖਣ ਨੂੰ ਨਹੀਂ ਲੱਭਦਾ ਸੀ, ਸ਼ਹਿਰਾਂ 'ਚ ਤਾਂ ਚਲੋ ਸਫਾਈ ਦਾ ਇੰਤਜ਼ਾਮ ਹੈ ਸੀ, ਲੇਕਿਨ ਸਾਡੇ ਪਿੰਡਾਂ ਥਾਵਾਂ ਦੇ ਉੱਤੇ ਹੁਣ ਸਫਾਈ ਹੁੰਦੀ ਆ, ਸਾਡੀ ਸੜਕਾਂ ਸਾਫ਼ ਹੁੰਦੀਆਂ। ਮੈਂ ਕਹਿੰਦਾ ਬੜੀ ਚੰਗੀ ਗੱਲ ਆ, ਬਹੁਤ ਸੋਹਣੀ ਗੱਲ ਹੈਗੀ। ਉਸ ਤੋਂ ਬਾਅਦ ਇੱਕ ਰੋਜ਼ਗਾਰ ਲੱਭਿਆ। ਜਿਹੜੇ ਲੋਕ ਇੱਥੇ ਫਿਰਦੇ ਸੀ ਰਾਣਾ ਸਾਹਿਬ, ਆ ਜਿਹੜੇ ਸਾਡੇ ਕੋਲ ਮਜ਼ਦੂਰੀ ਕਰਦੇ ਸੀ ਨਾ ਮੁੰਡੇ, ਆ ਮਿਰਚਾਂ ਤੋੜਦੇ ਸੀ ਇਹ ਉਹ, ਮੈਂ ਕਹਿੰਦਾ 40-40 ਹਜ਼ਾਰ ਰੁਪਏ ਤੇ ਕੰਮ ਤੇ ਲੱਗੇ ਹੋਏ ਆ ਤੇ ਬਹੁਤ ਦਿਲ ਨੂੰ ਨਾ। ਅੱਛਾ, ਛਾਪਰਾਂ ਦਾ ਇੱਕ ਹੋਰ ਵੀ ਹੁੰਦਾ, ਜਦੋਂ ਹਨੇਰੀ ਚੱਲਦੀ ਹੈ ਨਾ ਸਭ ਤੋਂ ਜ਼ਿਆਦਾ ਛਾਪਰ ਉੱਡਦੇ ਆ, ਮਿੱਟੀ ਤੋਂ ਵੀ ਜ਼ਿਆਦਾ। ਮਿਸਾਲ ਬਣੀ ਹੋਈ ਹੈ ਹਨੇਰੀ ਤੇ ਛਾਪਰਾਂ ਦਾ। ਹਾਂ, ਹਨੇਰੀ ਦਾ ਛਾਪਰ ਕਿਤੇ ਦੀ ਕਿਤੇ ਜਾਂਦਾ। ਲਓ ਜੀ, ਇਹ ਸੀਗੀ ਜੀ ਅੱਜ ਦੀ ਛੋਟੀ ਜਿਹੀ ਵੀਡੀਓ। ਇਹ ਸਾਡੀ ਇੱਕ ਕੋਸ਼ਿਸ਼ ਸੀਗੀ ਉਸ ਗੱਲ ਨੂੰ ਐਪਰੀਸ਼ੀਏਟ ਕਰਨ ਦੀ ਵੀ ਜਿਹੜੇ ਸਾਡੀ ਸਰਕਾਰਾਂ ਨੇ। ਹਾਂ, ਦੇਖਣ ਨੂੰ ਤਾਂ ਛੋਟੀ ਜੀ ਗੱਲ ਆ, ਬਟ ਲੇਕਿਨ ਹੈ ਵੱਡੀ ਗੱਲ ਆ। ਇਹਨੂੰ ਉਹਨਾਂ ਲੋਕਾਂ ਨੇ ਨਹੀਂ ਦੇਖਣਾ ਹੈਗਾ ਵੀ ਜਿਨ੍ਹਾਂ ਨੂੰ ਇਸ ਗੱਲ, ਲੇਕਿਨ ਜਿਹੜੇ ਲੋਕਾਂ ਨੂੰ ਪਤਾ ਨਾ ਵੀ ਇਹ ਕਿੱਡੀ ਵੱਡੀ ਗੱਲ ਹੈਗੀ ਆ, ਉਹ ਸਾਨੂੰ ਜ਼ਰੂਰ ਕਹਿਣਗੇ ਵੀ ਰਾਣਾ ਸਾਹਿਬ ਨੇ ਅੱਜ ਬਹੁਤ ਚੰਗਾ ਟੌਪਿਕ ਦੇ ਉੱਤੇ ਜਿਹੜਾ ਨਾ ਜੀ ਉਹ ਗੱਲ ਕੀਤੀ ਆ। ਬਹੁਤ ਚੰਗਾ ਲੱਗਾ ਜੀ। ਰਾਣਾ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ। ਮੇਰਾ ਖਿਆਲ ਮਿਹਰਬਾਨੀ ਤੇ ਝੋਲਿਆਂ ਕਰਕੇ ਹੋਈ। ਨਹੀਂ, ਝੋਲਿਆਂ ਕਰਕੇ ਵੀ ਆ। ਅੱਛਾ, ਐਡੀ ਚੰਗੀ ਜਿਹੜੇ ਆ ਐਡੀ ਚੰਗੀ ਗੱਲ ਪਾਸੇ ਧਿਆਨ ਪਵਾਉਣ ਤੇ ਦੇਖਣ ਨੂੰ ਤਾਂ ਉਹੀ ਗੱਲ ਆ ਗਈ ਨਾ ਵੀ ਗੱਲ ਤਾਂ ਹੈ ਸੀ ਇੱਕ ਛਾਪਰ ਦੀ ਤੇ ਝੋਲੇ ਦੀ, ਪਰ ਇਹਦੇ ਪਿੱਛੇ ਗੱਲ ਬੜੀ ਵੱਡੀ ਹੈ ਰਾਣਾ ਸਾਹਿਬ। ਹਾਂ, ਸਾਰਾ ਵਿਗਾੜੀ ਜਿਹੜਾ ਵਾ ਨਾ ਇਹ ਝੋਲੇ ਤੇ ਛਾਪਰ। ਹਾਂਜੀ, ਬਾਅਦ ਜੇ ਕਹਿੰਦੇ ਆ ਨਾ, ਜਿੱਥੇ ਕਹਿੰਦੇ ਆ ਵੀ ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਉਦਾਂ ਹੀ ਨੁਕਸਾਨ ਕਰਨ ਦੇ ਵਿੱਚ ਵੀ ਤਿਣਕੇ ਬਰਾਬਰ ਦਾ ਸ਼ਰੀਕ, ਉਹ ਵੀ ਬਹੁਤ ਵੱਡਾ ਨੁਕਸਾਨ। ਬਿਲਕੁਲ ਇਹ ਹੈਗਾ, ਇਦਾਂ ਨਹੀਂ ਗੱਲ, ਬਿਲਕੁਲ ਇਸ ਤਰ੍ਹਾਂ ਹੀ। ਲਓ ਜੀ, ਹੁਣ ਮੈਨੂੰ ਰਾਣਾ ਖਾਲਿਦ ਮਕਬੂਲ ਨੂੰ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਜੀ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਗੱਲ ਉਹੀ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ ਜੀ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰਾਖਾ। ਰੱਬ ਰਾਖਾ।